ਸ੍ਰੀ ਅਕਾਲ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਤੋਂ, ਮਾਨ ਸਾਹਿਬ ਤੋਂ, ਹੈੱਡ ਆਫ ਸਟੇਟ ਤੋਂ। ਹਲੇ ਵੀ ਹਸਪਤਾਲ ਦੇ ਵਿੱਚ ਨੇ ਤੇ ਚਰਚਾਵਾਂ ਮੀਡੀਆ ਦੇ ਵਿੱਚ ਕਹਿ ਲਓ ਜਾਂ ਹੋਰ ਥਾਵਾਂ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਵੀ ਨੇ ਕਿ ਉਹਨਾਂ ਦੀ ਪਾਰਟੀ ਤਰਫੋਂ ਜਾਂ ਸਰਕਾਰ ਤਰਫੋਂ ਉਹਨਾਂ ਦੀ ਸਿਹਤ ਬਾਰੇ, ਸਿਹਤਯਾਬ ਹੋ ਰਹੇ ਨੇ ਜਾਂ ਸਿਹਤ ਕਿਵੇਂ ਹੈ, ਇਹਦੇ ਬਾਰੇ ਕੋਈ ਖਾਸ ਜਾਂ ਕੋਈ ਪੁਖਤਾ ਜਾਣਕਾਰੀ, ਕੋਈ ਰਿਲੀਜ਼ ਜਾਂ ਮੈਡੀਕਲ ਬੁਲੇਟਿਨ ਦੇ ਰੂਪ ਦੇ ਵਿੱਚ ਕੁਝ ਗੱਲ ਸਾਹਮਣੇ ਨਹੀਂ ਆ ਰਹੀ ਜੀ। ਦੇਖੋ ਪ੍ਰਵੀਨ ਜੀ, ਜਿੰਨੀ ਕੁ ਮੇਰੀ ਜਾਣਕਾਰੀ ਹੈ ਕਿ ਕੁਝ ਮਹਿੰਗੀਆਂ ਗੱਡੀਆਂ ਉੱਥੇ ਰਾਤ ਦੇ ਹਨੇਰੇ 'ਚ ਪਹੁੰਚੀਆਂ ਸਨ। ਠੀਕ ਹੈ ਜੀ। ਠੀਕ ਹੈ ਜੀ। ਦਿਨ ਦੇ ਚਾਨਣ ਦੇ ਵਿੱਚ ਕੌਣ ਗਿਆ ਕੌਣ ਨਹੀਂ ਗਿਆ ਮੈਂ ਕਹਿ ਨਹੀਂ ਸਕਦਾ, ਤੇ ਰਾਤ ਦੇ ਹਨੇਰੇ 'ਚ ਕੌਣ ਗਿਆ ਕੌਣ ਨਹੀਂ, ਮੈਨੂੰ ਨਹੀਂ ਪਤਾ। ਪਰ ਮਹਿੰਗੀਆਂ ਗੱਡੀਆਂ ਉੱਥੇ ਪਹੁੰਚੀਆਂ ਸਨ ਬੇਸਮੈਂਟ ਦੇ ਜ਼ਰੀਏ ਜੀ। ਕੁਝ ਵਿਅਕਤੀ ਪਹੁੰਚੇ ਨੇ ਹਾਲ ਚਾਲ ਪੁੱਛਣ ਲਈ। ਖਬਰਾਂ ਦੀ ਜੇ ਗੱਲ ਕਰੀਏ ਤੇ ਪਰਸਪਰ ਵਿਰੋਧੀ ਖਬਰਾਂ ਵੀ ਨੇ, ਆਪਾ ਵਿਰੋਧੀ ਖਬਰਾਂ ਵੀ ਨੇ। ਕੋਈ ਤੇ ਕਹਿੰਦਾ ਕਿ ਜੀ ਬੀਬੀ ਗੁਰਪ੍ਰੀਤ ਕੌਰ ਵੀ ਨਹੀਂ ਗਈ। ਮਤਲਬ ਕਿ ਇਹ ਖਬਰ ਜਿਹੜੀ ਤੁਹਾਡੀ ਹੈ ਗੱਲ, ਜਾਣਕਾਰੀ ਜਿਹੜੀ, ਮੈਂ ਇਸ ਨੂੰ ਰੱਦ ਨਹੀਂ ਕਰਾਂਗਾ, ਬਟ ਇਹ ਵੀ ਜਾਣਕਾਰੀ ਹੈ ਕਿ ਰਾਤ ਦੇ ਹਨੇਰੇ 'ਚ ਕੁਝ ਮਹਿੰਗੀਆਂ ਗੱਡੀਆਂ ਕਰੋੜ, 2 ਕਰੋੜ, 3 ਕਰੋੜ ਵਾਲੀਆਂ ਆਈਆਂ ਨੇ। ਉਹਦੇ 'ਚੋਂ ਕਿਹੜੇ ਕਿਹੜੇ ਨਿਕਲ ਕੇ ਗਏ ਨੇ ਇਹ ਮੈਂ ਵੀ ਨਹੀਂ ਦੱਸ ਸਕਦਾ ਸਰ। ਮਤਲਬ ਕਿ ਮੈਂ ਵੀ ਇਸ ਪੋਜੀਸ਼ਨ ਦੇ ਵਿੱਚ ਨਹੀਂ ਹਾਂ। ਪਰ ਖੁੱਲੇ ਰੂਪ ਦੇ ਵਿੱਚ ਹਾਂ, ਇਹ ਗੱਲ ਤੁਹਾਡੀ ਬਿਲਕੁਲ ਕਹਿ ਲਓ ਕਿ ਵੇਖਣ ਵਾਲੀ ਹੈ ਤੇ ਮੈਂ ਉਹਦੇ ਨਾਲ 110% ਸਹਿਮਤ ਹਾਂ ਕਿ ਖੁੱਲੇ ਰੂਪ ਦੇ ਵਿੱਚ ਜਿਸ ਤਰ੍ਹਾਂ ਇੱਕ ਮੁੱਖ ਮੰਤਰੀ ਨੂੰ ਉਹਦੇ ਕੁਲੀਗ ਕਹਿ ਲਓ, ਸਾਥੀ ਵਿਧਾਇਕ ਕਹਿ ਲਓ, ਪੁਰਾਣੇ ਯਾਰ ਬੇਲੀ ਕਹਿ ਲਓ ਪਾਰਟੀ 'ਚ, ਉਹਨਾਂ ਦਾ ਕੋਈ ਜ਼ਿਆਦਾ ਮੇਰੇ ਖਿਆਲ ਦੇ ਨਾਲ ਕੋਈ ਜਿੱਦਾਂ ਕੋਈ ਦੁਆ ਕਰਦਾ ਹੈ, ਖੈਰ ਸਲਾਹ ਮਤਲਬ ਕਿ ਪੁੱਛਦਾ ਹੈ, ਦੱਸਦਾ ਹੈ, ਉਹ ਕੁਝ ਵੀ ਨਹੀਂ ਹੈ। ਮਤਲਬ ਕਿ ਜਿਵੇਂ ਸਭ ਕੁਝ ਨਾਰਮਲ ਹੈ ਤਾਂ ਏਦਾਂ ਹੀ ਬੈਠੇ ਆ ਚੁੱਪਚਾਪ। ਤੇ ਜੇ ਮੰਨ ਲਓ ਠੀਕ ਆ, ਮੈਂ ਜਿਵੇਂ ਕਿਹਾ ਕਿ ਕਰੋੜ 2 ਕਰੋੜ ਦੀਆਂ ਗੱਡੀਆਂ ਜ਼ਰੂਰ ਗਈਆਂ, ਜੋ ਮੇਰੇ ਸੋਰਸਸ ਦੱਸਦੇ ਆ, ਹੋ ਸਕਦਾ ਕਿ ਉਹਦੇ ਵਿੱਚ ਆਮ ਬੰਦੇ ਵੀ ਗਏ ਹੋਣ, ਬਿਜ਼ਨਸਮੈਨ ਵਗੈਰਾ ਵੀ ਗਏ ਹੋਣ। ਮਤਲਬ ਕਿ ਇਹ ਜਿਹੜੇ MLAs ਜਾਂ ਜਿਹੜੇ ਕੁਲੀਗ ਨੇ, ਮੰਤਰੀ ਨੇ, ਇਹਨਾਂ ਦੇ ਸਾਥੀ ਨੇ ਜਿਹੜੇ, ਉਹ ਨਾ ਰੋਕ ਦਿੱਤੇ ਗਏ। ਫਿਰ ਪ੍ਰਸ਼ਨ ਤੇ ਇਹ ਵੀ ਹੈ ਨਾ ਕਿ ਕੀ ਮੁੱਖ ਮੰਤਰੀ ਨੂੰ MLAs ਮਿਲ ਨਾ ਜਾਣਗੇ? ਇਹਦਾ ਮਤਲਬ ਹੈ ਕਿ ਕਿਸੇ ਨੇ ਉਹਨਾਂ ਨੂੰ ਰੋਕਿਆ ਹੋਏਗਾ, ਜ਼ਾਰਾ ਜੀ ਗੱਲ ਹੈ। तो खैर ये तो चलो है विषय सस्पेंस का, लग जू हौली हौली पता। बाकी देखो जो साडे कोलों अज दी जानकारी जिहड़ी जुटाई गई आ, उहदे च लीवर सिरोसिस दी प्रॉब्लम है जी, ये दस्सिया गया। कुछ मतलब कि हार्ट ते भी दबाव है ते बाकी तां चीज़ां तुहानूं पता ही है कि BP घट गया वध गया, तां ये साफ है, स्पष्ट है कि ਉਹਨਾਂ ਨੂੰ ਐਮਰਜੈਂਸੀ 'ਚ ਹੀ ਰੱਖਿਆ ਗਿਆ। तो खैर ये सारा कुछ है, पर ਅੱਜ ਕਹਿੰਦੇ ਸਨ ਕਿ ਛੁੱਟੀ ਮਿਲ ਜਾਏਗੀ, ਪਰ ਛੁੱਟੀ ਮਿਲੀ ਨਹੀਂ ਹੈ। ਹੁਣ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਨੇ, ਕੁਝ ਹੋਰ ਬੰਦੇ ਵੀ ਇਹਨਾਂ ਦੇ ਨੇੜਲੇ ਆ ਜਿਹੜੇ, ਉਹਨਾਂ ਤੇ ਕਾਰਵਾਈ ਦੀਆਂ ਵੀ ਖਬਰਾਂ ਆ ਰਹੀਆਂ ਨੇ, ਪਰ ਉਹ ਸਾਰੀਆਂ ਅਪੁਸ਼ਟ ਨੇ। ਤੇ ਉਹਦਾ ਜੇ ਆਪਾਂ ਕਹਿ ਲਈਏ ਸਰ ਕਿ
ਭਗਵੰਤ ਮਾਨ ਹੋਰਾਂ ਦੀ ਸਥਿਤੀ ਬਹੁਤ ਡਾਵਾਡੋਲ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਅੱਜ ਇੱਕ ਗੱਲ ਕਹੀ ਆ, ਉਹ ਕਹਿੰਦੇ ਕਿ ਜਿੰਨੀ ਸਾਡੇ ਕੋਲ ਜਾਣਕਾਰੀ ਆ ਕਿ ਇਹਨਾਂ ਤੇ ਸਿਕੰਜਾ ਬੜਾ ਟਾਈਟ ਕੀਤਾ ਜਾ ਰਿਹਾ, ਤੇ ਨਾਲ ਉਹਨਾਂ ਨੇ ਕਿਹਾ ਕਿ ਜੇ ਇੱਕ ਚੁਣੇ ਹੋਏ ਉਮੀਦਵਾਰ ਨੂੰ ਜਾਂ ਕਹਿ ਲਓ ਕਿ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਹੜਾ ਇਸ ਸੀਟ ਤੇ ਬੈਠਾ ਹੈ, ਤਾਂ ਉਸ ਬੰਦੇ ਨੂੰ ਜੇ ਦਿੱਲੀ ਤੋਂ ਸਕੰਜਾ ਕੱਸ ਕੇ ਹਟਾਇਆ ਜਾਂਦਾ ਹੈ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਹੋਣਾ ਚਾਹੀਦਾ। ਹਾਂ, ਜੇ ਇਹਨਾਂ 'ਚ ਕੋਈ ਸਮੱਸਿਆ ਹੈ ਤਾਂ ਵਿਧਾਇਕ ਦਲ ਆਪ ਬੰਦਾ ਬਦਲੇ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਕੀਤੀਆਂ, ਤੇ ਇਹ ਤੇ ਸਾਫ਼ ਹੀ ਹੈ ਨਾ ਸਰ ਕਿ ਦਿੱਲੀ ਤੋਂ ਕਿਸੇ ਵੀ ਵੱਡੇ ਮਿਨਿਸਟਰ ਇਹਨਾਂ ਦੇ ਜਾਂ ਕਿਸੇ ਵੱਡੇ ਕੌਮੀ ਲੀਡਰ ਨੇ ਕੋਈ ਹਾਲ ਚਾਲ ਹੀ ਨਹੀਂ ਪੁੱਛਿਆ, ਨਹੀਂ ਤਾਂ ਕੋਈ ਟਵੀਟ ਕਰਦਾ ਹੈ, ਕੋਈ ਫੋਟੋ ਉਹ ਵੀ ਨਹੀਂ ਮਿਲੇ ਆ ਕੇ। ਇਹ ਵੀ ਤਾਂ ਗੱਲ ਸਹੀ ਹੈ ਨਾ ਪ੍ਰਵੀਨ ਜੀ, ਉਹ ਤਾਂ ਨਹੀਂ ਰਾਤ ਦੇ ਹਨੇਰੇ 'ਚ ਮਿਲਦੇ ਆ ਕੇ। ਨਹੀਂ ਬਿਲਕੁਲ ਉਹਨਾਂ 'ਚ ਕੋਈ ਆਉਂਦਾ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਬਿਲਕੁਲ ਲੋਕਾਂ ਦਾ ਸ਼ੱਕ ਹੋਣ ਜਾਂ ਕਹਿ ਲਓ ਕਿ ਲੋਕਾਂ ਦੀ ਜਿਹੜੀ ਜ਼ੁਬਾਨ ਹੈ ਉਹਦੇ ਤੇ ਇਹ ਸਾਫ਼ ਸਥਿਤੀ ਜਿਹੜੀ ਝਲਕਦੀ ਆ ਕਿ ਮੁੱਖ ਮੰਤਰੀ ਸਾਹਿਬ ਨਾ ਸਿਰਫ ਸਰੀਰਕ ਸਮੱਸਿਆ 'ਚ ਘਿਰੇ ਆ, ਬਲਕਿ ਸਿਆਸੀ ਸਮੱਸਿਆ ਵੀ ਉਹਨਾਂ ਦੀ ਬੜੀ ਡੂੰਘੀ ਹੋ ਗਈ ਲੱਗਦੀ ਆ। ਤੇ ਹੁਣ ਮੇਨ ਗੱਲ ਜਿਹੜੀ ਹੈ ਉਹ ਜੇ ਆਪਾਂ ਇਧਰ ਨੂੰ ਆਈਏ ਤੇ ਵੈਸੇ ਤੁਹਾਡੇ ਵਾਂਗੂ ਮੈਨੂੰ ਵੀ ਇੱਕ ਮੇਰੇ ਸੱਜਣ ਦਾ ਫੋਨ ਆਇਆ ਸੀ, ਕਾਫੀ ਐਕਟਿਵ ਜਰਨਲਿਸਟ ਨੇ, ਉਹ ਕਹਿੰਦੇ ਜੀ ਕਿ ਦਿੱਲੀ ਵਾਲਿਆਂ ਨੇ ਹੀ ਸਭ ਨੂੰ ਰੋਕਿਆ ਹੈ ਕਿ ਨਾ ਤੁਸੀਂ ਕੋਈ ਗੱਲ ਕਰਨੀ ਹੈ ਨਾ ਸਪੋਰਟ ਕਰਨੀ ਹੈ। ਤਾਂ ਫਿਰ ਇਹ ਕੀ ਸਮਝੀਏ ਪ੍ਰਵੀਨ ਜੀ, ਇਹਦਾ ਮਤਲਬ ਹੈ ਕਿ ਭਗਵੰਤ ਮਾਨ ਹੋਰਾਂ ਨੂੰ ਕੋਈ ਆਪਸ਼ਨ ਦੇਣਗੇ ਕਿ ਹਾਂ ਭਾਈ ਤੁਸੀਂ ਮੈਡੀਕਲ ਆਧਾਰ ਤੇ ਚੱਲਦੇ ਬਣੋ। ਪਰ ਇਹ ਮਤਲਬ ਕਿ ਕੱਲਾ ਮੈਂ ਸਮਝਦਾ ਕਿ ਜਿਹੜਾ ਪ੍ਰੋਡਕਟ ਯੂਜ਼ ਹੋਇਆ, ਥਰੂ ਹੋਇਆ, ਜਾਂ ਅੱਜ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਯੂਜ਼ ਐਂਡ ਥਰੋ ਤੇ ਹੈ ਹੀ ਸੀ। ਸਿਆਸਤ ਦੀ ਨਵੀਂ ਧਿਰ ਜਿਹੜੀ ਆਮ ਆਦਮੀ ਪਾਰਟੀ, ਇਹਨਾਂ ਨੇ ਮੁਹਾਵਰਾ ਬਦਲਿਆ ਯੂਜ਼ ਥਰੋ ਐਂਡ ਡਿਸਟਰੋਏ। ਤਾਂ ਕੀ ਦੋ ਵੱਡੇ ਪ੍ਰੋਡਕਟ ਆਮ ਆਦਮੀ ਪਾਰਟੀ ਦੇ ਮਾਨ ਸਾਹਿਬ ਤੇ ਉੱਤੇ ਨਰਿੰਦਰ ਮੋਦੀ, ਕੀ ਉਹ ਗੈਰ ਪ੍ਰਸੰਗਕ ਹੋ ਗਏ ਨੇ? ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਕਿ ਇਹ ਆਪੋ ਆਪਣੀ ਧਿਰ ਵਾਸਤੇ ਗੈਰ ਪ੍ਰਸੰਗਕ ਨੇ, ਕਿਉਂਕਿ ਜੇ ਤੁਸੀਂ ਉੱਤੇ ਦੇਖੋਗੇ ਤਾਂ ਉੱਤੇ ਵੀ ਗੇਮ ਬੜੀ ਦਿਲਚਸਪ ਹੈ। ਅਰਵਿੰਦ ਕੇਜਰੀਵਾਲ ਜਦੋਂ ਕਾਂਗਰਸ ਦੇ ਨਾਲ ਅਲਾਈਅੰਸ 'ਚ ਨਹੀਂ ਜਾਂਦੇ, ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਨਾ ਹਰਿਆਣੇ ਦੇ ਵਿੱਚ, ਜਿੱਥੇ ਅਮਿਤ ਸ਼ਾਹ ਦੀ ਕਹਿ ਲਓ ਕਿ ਮੁੱਛ ਦਾ ਤੇ ਲੱਗੀ ਹੋਈ ਹੈ। ਉਸ ਤੋਂ ਬਾਅਦ ਬੜੀ ਹੀ ਇੱਕ ਕਹਿ ਲਓ ਕਿ ਦਿਲਚਸਪ ਕਹਾਣੀ ਹੁੰਦੀ ਹੈ ਕਿ ਜੋ ਗੱਲਾਂ ਨਰਿੰਦਰ ਮੋਦੀ ਤੋਂ RSS ਪੁੱਛਦੀ ਹੈ ਉਹੀ ਕੇਜਰੀਵਾਲ ਪੰਜ ਸਵਾਲਾਂ ਦੇ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਖਤ ਲਿਖ ਕੇ ਮੋਹਨ ਭਾਗਵਤ ਜੀ ਤੋਂ ਪੁੱਛਿਆ। ਬਿਲਕੁਲ। ਤਾਂ ਮਤਲਬ ਕਿ ਕੀ ਇਹ ਦੋਨੇ ਹੀ ਜਿਹੜੇ ਪ੍ਰੋਡਕਟ ਆ ਹੁਣ ਵਰਤੇ ਜਾ ਚੁੱਕੇ ਆ, ਕਿਉਂਕਿ ਨਰਿੰਦਰ ਮੋਦੀ ਨੂੰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਫਜ਼ੀਅਤ ਚੱਲਣੀ ਪਈ ਆ, ਜਿਸ ਤਰ੍ਹਾਂ ਆਲੋਚਨਾ ਇੰਡੀਆ 'ਚ ਹੋਈ ਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਸਲ ਦੇ ਵਿੱਚ ਜਿਹਨੂੰ ਇਹ ਪੱਪੂ ਕਹਿੰਦੇ ਸੀ, ਉਹ ਤੇ ਗਰਜਦਾ ਫਿਰਦਾ ਉੱਤੇ ਅੰਤਰਰਾਸ਼ਟਰੀ ਪਟਲ ਤੇ ਕਹਿ ਲਓ ਕਿ ਸਾਰੀਆਂ ਗੱਲਾਂ ਰੱਖ ਆਇਆ। ਤੇ ਸਾਡਾ ਜਿਹੜਾ ਪ੍ਰਧਾਨ ਮੰਤਰੀ 56 ਇੰਚ ਸੀਨੇ ਵਾਲਾ ਸੀਗਾ ਤੇ ਉਹ ਉੱਥੇ ਮਤਲਬ ਕਿ ਸ਼ੋਈ ਮੂਈ ਆ। ਇਹ ਗੱਲਾਂ ਚੱਲ ਰਹੀਆਂ ਨੇ ਸਾਹਿਬ, ਇਹ ਗੱਲਾਂ ਸਾਡੇ ਤੇ ਚੱਲਣ ਲੱਗ ਪਈਆਂ। ਮਾਫ ਕਰਨਾ, ਮੈਨੂੰ ਅੱਜ ਕਿਸੇ ਬੰਦੇ ਨਾਲ ਬੈਠਣ ਦਾ ਮੌਕਾ ਮਿਲਿਆ ਸੀ ਜੀ, ਤਾਂ ਉੱਥੇ ਬੈਠਦਿਆਂ ਕੋਈ ਬੰਦਾ ਸੰਘ ਦਾ ਵੀ ਸੀਗਾ ਬੈਠਾ ਜੀ, ਉਹਨੇ ਵੀ ਇਹੀ ਗੱਲਾਂ ਕਹੀਆਂ ਜੀ। ਇਹ RSS ਜਿਹੜੀ ਹੈ ਉਹ ਨਰਿੰਦਰ ਮੋਦੀ ਤੋਂ ਜੋ ਹਾਸਲ ਕਰਨਾ ਚਾਹੁੰਦੀ ਸੀ ਹੋ ਗਿਆ। ਹੁਣ ਸਿੱਧਾ ਆਪਸ਼ਨ ਹੈ ਕਿ ਪ੍ਰਧਾਨ ਮੰਤਰੀ ਪਦ ਤੁਸੀਂ ਰੱਖੋ, ਪ੍ਰਧਾਨ ਮੰਤਰੀ ਦਾ ਅਹੁਦਾ ਤੁਸੀਂ ਰੱਖੋ, ਪ੍ਰਧਾਨ ਹੁਣ ਸਾਡਾ ਹੋਏਗਾ, ਯਾਨੀ ਨਵਾਂ ਪ੍ਰਧਾਨ ਜਿਹੜਾ ਉਹ ਅਸੀਂ ਲਾਵਾਂਗੇ ਜੀ। ਤੇ ਨਵਾਂ ਪ੍ਰਧਾਨ ਲੱਗਣ ਦਾ ਮਤਲਬ ਤੁਸੀਂ ਸਮਝ ਗਏ। ਤਾਂ ਇਹ ਗਡਕਰੀ ਵੀ ਹੋ ਸਕਦਾ, ਵਸੁੰਧਰਾ ਰਾਜੇ ਸਿੰਧੀਆ ਵੀ ਹੋ ਸਕਦੀ ਹੈ, ਤੇ ਸੰਜੇ ਜੋਸ਼ੀ ਜਿਹੜਾ ਨਰਿੰਦਰ ਮੋਦੀ ਦਾ ਕੱਟੜ ਕਹਿ ਲਓ, ਕੱਟੜ ਜਿਹੜਾ ਇਹਨਾਂ ਦਾ ਬੰਦਾ ਜੀ, ਯਾਨੀ ਜਿਹਦੇ ਨਾਲ ਕੱਟੜ ਅਦਾਵਤ ਹੈ ਸਭ। ਪਹਿਲਾਂ ਯਾਰ ਸਨ ਜੁੰਡੀ ਦੇ, ਕੇਸ਼ੂ ਭਾਈ ਜਦੋਂ ਬਦਲੇ ਆ, ਉਸ ਤੋਂ ਬਾਅਦ ਨਰਿੰਦਰ ਮੋਦੀ ਦੀ ਜਦੋਂ ਲਾਟਰੀ ਨਿਕਲਦੀ, ਉਸ ਤੋਂ ਬਾਅਦ ਸੰਬੰਧ ਵਿਗੜ ਗਏ। ਅੱਜ ਸੰਜੇ ਜੋਸ਼ੀ
ਕਤਾਰ ਦੇ ਵਿੱਚ ਹੈ। ਹੂੰ ਤਾਂ ਮੈਂ ਖੁਦ ਇਹ ਗੱਲ ਸੁਣ ਕੇ, ਕਿਉਂਕਿ ਆਪਾਂ ਵੀ ਤੁਹਾਨੂੰ ਪਤਾ ਅੱਖ ਦੇ ਪਾਰਖੂ ਆ, ਜੀ ਪਤਾ ਲੱਗ ਗਿਆ ਕਿ ਬੰਦਾ ਕਿਸ ਦਾ ਸਮਰਥਕ ਹੈ ਤੇ ਕਿੱਥੋਂ ਕੋ ਤੱਕ ਆ। ਤਾਂ ਉਸ ਬੰਦੇ ਨੇ ਜਦੋਂ ਇਹ ਗੱਲ ਕਹੀ ਕਿ ਨਹੀਂ ਨਹੀਂ ਨਹੀਂ, ਹੁਣ ਮਸਲਾ ਇਹ ਬਣ ਚੁੱਕਾ ਹੈ ਕਿ RSS ਜਿਹੜੀ ਹੈ ਉਹ ਚਾਹੁੰਦੀ ਹੈ ਕਿ ਪ੍ਰਧਾਨ ਭਾਜਪਾ ਦਾ ਜਿਹੜਾ ਹੈ ਉਹ ਸਾਡਾ ਹੋਊਗਾ, ਪ੍ਰਧਾਨ ਮੰਤਰੀ ਤੁਸੀਂ ਬਣੇ ਰਹੋ। ਤੇ ਇਹ ਇੱਥੇ ਚੀਕ ਮਾਰ ਰਹੇ ਆ ਗੁਜਰਾਤ ਲੌਬੀ ਵਾਲੇ, ਕਿਉਂਕਿ ਅਮਿਤ ਸ਼ਾਹ ਕੱਲ ਰਾਤ ਦੱਸਦੇ ਆ ਕਿ ਨਾਗਪੁਰ ਪਹੁੰਚੇ ਆ ਤੇ ਉੱਥੇ ਮੋਹਨ ਭਾਗਵਤ ਨੇ ਸਮਾਂ ਨਹੀਂ ਦਿੱਤਾ ਮਿਲਦਾ। ਇਹ ਗੱਲਾਂ ਚੱਲ ਰਹੀਆਂ ਨੇ ਜੀ। ਹਾਲਾਂਕਿ ਇਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਜੀ ਚੋਣ ਪ੍ਰਚਾਰ ਵਾਸਤੇ ਗਏ। ਸੋ ਗੱਲ ਇਹ ਆ ਕਿ ਗੇਮਾਂ ਤਗੜੀਆਂ ਹੀ ਲੱਗ ਰਹੀਆਂ। ਅਰਵਿੰਦ ਕੇਜਰੀਵਾਲ ਵਾਲੀ ਜੇ ਆਪਾਂ ਤੁਸੀਂ ਦੇਖੋਗੇ ਤਾਂ ਅਰਵਿੰਦ ਕੇਜਰੀਵਾਲ ਜੇ ਮੰਨ ਲਓ, ਕਿਉਂਕਿ ਦੇਖੋ ਅਰਵਿੰਦ ਕੇਜਰੀਵਾਲ ਕਿੱਥੋਂ ਨਿਕਲੇ, ਅੰਨਾ ਅੰਦੋਲਨ ਕਿੱਥੋਂ ਨਿਕਲਿਆ ਸੀ, ਵਿਵੇਕਾਨੰਦ ਫਾਊਂਡੇਸ਼ਨ, RSS ਨੇ ਤਾਂ ਖਰਚ ਕੀਤਾ ਸਰ, ਸਟਾਲਾਂ ਲੱਗੀਆਂ ਉਹਨਾਂ ਦੀਆਂ ਉੱਥੇ, ਤੁਸੀਂ ਵੀਡੀਓਜ਼ ਕੱਢ ਕੇ ਦੇਖ ਲਓ। ਬਿਲਕੁਲ RSS ਨੇ ਖਾਣ ਪਾਣ ਦਾ ਉੱਥੇ ਪ੍ਰਬੰਧ ਕੀਤਾ ਸੀਗਾ। ਤਾਂ ਜੇ ਮੰਨ ਲਓ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਸਮਝੋ ਕਿ ਪੰਜਾਬ ਦੇ ਵਿੱਚ ਵੀ ਚੀਫ ਮਿਨਿਸਟਰ ਇੱਕ ਅਜਿਹਾ ਹੋਏਗਾ ਜਿਹੜਾ ਤੁਹਾਨੂੰ ਸਰਪ੍ਰਾਈਜ਼ ਕਰ ਸਕਦਾ ਹੈ, ਜੇਕਰ ਮਾਨ ਸਾਹਿਬ ਦੀ ਕੁਰਸੀ ਜਿਹੜੀ ਬੋਲਦੀ ਆ। ਐਸਾ ਚਿਹਰਾ ਹੋਏਗਾ ਜਿਹੜਾ ਹੋ ਸਕਦਾ ਕਿਤੇ ਪੰਜਾਬ 'ਚ ਜਨਮਿਆ ਹੀ ਨਾ ਹੋਵੇ, ਪਰ ਪੰਜਾਬ ਦੇ ਵਿੱਚ ਉਹਦੀ ਚੰਗੀ ਪਲ ਹੋਵੇ। ਨਹੀਂ ਮੈਡਮ ਜੀ, ਮੋਦੀ ਸਾਹਿਬ ਦੇ ਦੌਰੇ ਬਾਰੇ ਤਾਂ ਦੇਖੋ ਇੰਡੀਅਨ ਮੀਡੀਆ ਨੇ ਨਹੀਂ ਦੱਸਿਆ ਹੋਣਾ। ਇੱਥੇ ਤਾਂ ਪ੍ਰੋਟੈਸਟ ਵੀ ਹੋਏ ਨੇ ਉਹਨਾਂ ਦੇ ਅਗੇਂਸਟ, ਤੇ ਪ੍ਰੋਟੈਸਟ ਜਦੋਂ ਹੋ ਰਿਹਾ ਸੀ, ਜਦੋਂ ਉਹਨਾਂ ਦਾ ਪੁਤਲਾ ਕੁੱਟਿਆ ਜਾ ਰਿਹਾ ਸੀ, ਉਦੋਂ ਉਹ ਕੋਲ ਦੀ ਲੰਘੇ। ਬਿਲਕੁਲ ਇਹ ਸੱਚ ਆ। ਬਿਲਕੁਲ ਜਿਹੜੇ ਲੋਕ ਉੱਥੇ ਸੀਗੇ ਉਹਨਾਂ ਨੇ ਇਹ ਗੱਲ ਦੱਸੀ। ਨਹੀਂ ਸਰ, ਪ੍ਰੋਟੈਸਟ ਦੇਖੋ, ਪ੍ਰੋਟੈਸਟ ਇੱਕ ਵੱਖਰਾ, ਪ੍ਰੋਟੈਸਟ ਉਹਨਾਂ ਦਾ ਹਰੇਕ ਵਾਰੀ ਵਿਰੋਧ ਹੁੰਦਾ ਹੈ। ਠੀਕ ਹੈ ਜੀ। ਸਾਡੇ ਪ੍ਰਧਾਨ ਮੰਤਰੀ ਦਾ US ਦੇ ਵਿੱਚ ਖਾਲਿਸਤਾਨੀ ਜਾਂ ਕੁਝ ਹੋਰ ਸੰਗਠਨ ਉਹ ਕਰਦੇ ਨੇ, ਠੀਕ ਹੈ ਨਾ। ਪਰ ਜਿਸ ਤਰ੍ਹਾਂ ਹੂ ਇਜ਼ ਨੈਕਸਟ, ਸਾਡੇ ਵਾਸਤੇ ਉਹ ਗੱਡੀ, ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ, ਪਿਛਲੀ ਵਾਰੀ ਤੰਜਨਾਮ ਕਸ਼ਪ ਹੋਰੀਆਂ ਇੱਥੇ ਆ ਕੇ ਪੁੱਛਦੀਆਂ ਫਿਰਦੀਆਂ ਸੀ, ਦੱਸੋ ਮੋਦੀ ਬਾਰੇ, ਇਹ ਹੈ ਉਹ ਹੈ। ਉਹ ਜਲਵਾ ਇਸ ਵਾਰੀ ਹੈ ਨਹੀਂ ਸੀ ਉਹਨਾਂ ਦੀ ਗੱਲਬਾਤ ਦੇ ਵਿੱਚ, ਉਹਨਾਂ ਦੀ ਬੋਡੀ ਸਾਡਾ ਮੇਰੀ ਗੱਲ ਸੁਣੋ, ਗੱਲ ਜਿਹੜੀ ਨਿਕਲੇਗੀ ਦੂਰ ਤਲਕ ਜਾਏਗੀ। ਤਾਂ ਉਸ ਬੇਇੱਜ਼ਤੀ ਦਾ ਮੁੱਢ ਸਾਡੇ ਪ੍ਰਧਾਨ ਮੰਤਰੀ ਨੇ ਆਪ ਬੰਨਿਆ ਜੀ। ਕੀ ਲੋੜ ਸੀਗਾ ਜਾ ਕੇ ਅਸੀਂ ਡੋਨਲਡ ਟਰੰਪ ਦਾ ਪ੍ਰਚਾਰ ਕਰਦੇ। ਬਿਲਕੁਲ ਕਿਸੇ ਦੇਸ਼ ਦਾ ਹੁਣ ਰਾਸ਼ਟਰਪਤੀ ਦਾ ਇਲੈਕਸ਼ਨ ਹੈ, ਸਾਡਾ ਕੀ ਫਰਜ਼ ਬਣਦਾ ਹੈ ਕਿ ਅਸੀਂ ਜਾ ਕੇ ਬਤੌਰ ਸਾਡਾ ਪ੍ਰਧਾਨ ਮੰਤਰੀ, ਸਰ ਬੇਇੱਜ਼ਤੀ ਹੁੰਦੀ ਹੈ ਦੇਸ਼ ਦੀ। ਬਿਲਕੁਲ ਅਸੀਂ ਬਤੌਰ ਮੈਂ ਮੁਲਕ ਵਾਸੀ ਇਸ ਚੀਜ਼ ਨੂੰ ਬੇਇੱਜ਼ਤੀ ਮਹਿਸੂਸ ਕਰਦਾ ਕਿ ਕੱਲ ਨੂੰ ਕੋਈ ਸਾਡੇ ਇਲੈਕਸ਼ਨ 'ਚ ਚੱਲਦੇ ਜਾ ਕੇ ਕੀ ਰਾਹੁਲ ਗਾਂਧੀ ਦੀ ਸਪੋਰਟ ਕਰਨ ਦੇਣਗੇ ਇਹ? ਤਾਂ ਮਤਲਬ ਕਿ ਇਹ ਚੀਜ਼ਾਂ ਸਹੀ ਨਹੀਂ ਹੈ। ਚਲੋ ਪ੍ਰੋਟੈਸਟ ਹੁੰਦੇ ਨੇ, ਉਹ ਤਾਂ ਨਾਰਮਲ ਗੱਲ ਹੈ ਕਿ ਜਦੋਂ ਵੀ ਇਸ ਤਰ੍ਹਾਂ ਦਾ ਵਿਜ਼ਿਟ ਹੁੰਦਾ ਪ੍ਰੋਟੈਸਟ ਹੁੰਦੇ ਨੇ। ਮੈਂ ਉਸ ਚੀਜ਼ ਨੂੰ, ਠੀਕ ਹੈ, ਮੀਡੀਆ ਨਹੀਂ ਕਵਰ ਕਰਦਾ ਹੋਏਗਾ ਇੱਧਰ ਤਾਂ ਵੱਖਰੀ ਗੱਲ ਹੈ, ਪਰ ਜੋ ਇੰਟਰਨੈਸ਼ਨਲ ਮੰਚ ਤੇ ਸਾਡੀ ਜਿਹੜੀ ਮਤਲਬ ਕਿ ਬੇਇੱਜ਼ਤੀ ਦਿਸਦੀ ਪਈ, ਉਹ ਤਾਂ ਨਹੀਂ ਲੁਕਦੀ ਨਾ। ਨਹੀਂ ਬਿਲਕੁਲ, ਕਿ ਕੁਆਡ ਦੇ 4 ਮੈਂਬਰ ਹੈ, ਐਸਾ ਨਹੀਂ ਹੈ ਕਿ ਬਾਈਡਨ ਭੁੱਲ ਗਏ ਕਿ ਕੁਆਡ ਦੇ 4 ਮੈਂਬਰ ਹੈ ਤੇ 4 ਮੈਂਬਰਾਂ ਦੇ ਵਿੱਚੋਂ ਹੀ ਆਪਦੇ ਆਪ ਨੂੰ ਮਤਲਬ ਕਿ ਭੁੱਲ ਸਕਦੇ ਸੀ। ਫਿਰ ਤਾਂ 4 US, ਇੰਡੀਆ, ਜਾਪਾਨ ਤੇ ਆਸਟ੍ਰੇਲੀਆ, 40 ਨਾਂ ਨਹੀਂ ਸੀਗੇ ਜੀ। ਸਿਰਫ ਮਤਲਬ ਕਿ 3 ਨਾਮ ਸੀਗੇ। US ਦਾ ਨਾਮ ਤੇ ਲੈਣ ਦੀ ਜ਼ਰੂਰਤ ਨਹੀਂ ਹੈ ਸਰ। 3 ਨਾਮ ਸੀਗੇ, ਜਾਪਾਨ, ਆਸਟ੍ਰੇਲੀਆ, ਇੰਡੀਆ। ਤਾਂ ਇਹ ਚੀਜ਼ਾਂ ਜਿਹੜੀਆਂ ਇੱਥੇ ਬਹੁਤ ਨੈਗੇਟਿਵ ਗਈਆਂ ਨੇ ਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਮਤਲਬ ਕਿ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ। ਤੁਸੀਂ ਹੋਰ ਦੱਸੋ, NSA ਸਾਡੇ ਉੱਥੇ ਜੀਤ ਡੋਵਾਲ ਉਸ ਦਿਨ ਬੈਠੇ ਆ ਅਤੇ ਉਹਨਾਂ ਦੀ ਫੋਟੋ ਮੈਂ ਦੇਖੀ ਆ, ਬਿਲਕੁਲ ਗੁੱਛੂ ਹੋਏ ਪਏ ਨੇ। ਸੋ ਇਹ ਚੀਜ਼ਾਂ ਲੋਕ ਦੇਖਦੇ ਆ। US ਦਾ NSA ਇੱਧਰ ਆਉਂਦਾ, ਸਾਡਾ ਪ੍ਰਧਾਨ ਮੰਤਰੀ ਉੱਥੇ ਬਿਲਕੁਲ ਗੁੱਠ 'ਚ ਲੱਗਾ ਤੇ ਉਹ ਛਾਤੀ ਤਾਣ ਕੇ ਬੈਠਾ। ਇਹ ਚੀਜ਼ਾਂ ਇੱਧਰ ਲੋਕ ਦੇਖ ਰਹੇ ਨੇ। ਨਹੀਂ ਬਿਲਕੁਲ। ਇੱਕ ਮੌਕਾ ਮੈਂ ਤੁਹਾਨੂੰ ਇਤਿਹਾਸ 'ਚੋਂ ਵੀ ਦੱਸ ਦਿੰਦਾ ਕਿ ਇੰਦਰਾ ਗਾਂਧੀ ਵਾਈਟ ਹਾਊਸ 'ਚੋਂ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਗਈ ਸੀ 70 ਵਿੱਚ, ਜਦੋਂ ਇੰਡੀਆ ਦੀ ਸਥਿਤੀ ਵੀ ਕੋਈ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਸੀ ਜੀ। ਨਹੀਂ ਦੇਖੋ, ਜਿਹੜੇ ਆਗੂ ਇੱਧਰ ਆਉਂਦੇ ਨੇ ਮਿੰਟੂ ਜੀ, ਉਹਨਾਂ ਦਾ ਵਿਰੋਧ ਹੁੰਦਾ ਹੈ। ਇਹ ਤਾਂ ਰੂਟੀਨ ਹੈ। ਇੱਕ ਧਿਰ ਹੈ ਜਿਹੜੀ ਉਹਨਾਂ ਨਾਲ ਸਹਿਮਤ ਨਹੀਂ ਗੀ, ਉਹਨਾਂ ਦਾ ਵਿਰੋਧ ਕਰਦੀ ਹੈ, ਚਾਹੇ ਰਾਹੁਲ ਗਾਂਧੀ ਆ ਜਾਏ, ਚਾਹੇ ਕੋਈ ਆ ਜਾਵੇ। ਪਰ ਜਿਹੜਾ ਇਸ ਵਾਰੀ ਸੀਗਾ, ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਹੋ ਸਕਦਾ ਕਈ ਗੱਲਾਂ ਨਹੀਂ ਪੜ੍ਹੀਆਂ ਹੁੰਦੀਆਂ, ਜਿਹੜਾ ਇਸ ਵਾਰੀ ਸੀਗਾ ਹੁੰਦਾ ਕਿ ਰੂਟੀਨ ਦੇ ਵਿੱਚ ਇੱਥੇ ਕਈ ਬਲਾਕ ਪਿੱਛੇ ਰੋਕ ਦਿੱਤਾ ਜਾਂਦਾ, ਜਿਹੜੇ ਪ੍ਰੋਟੈਸਟਰ ਹੁੰਦੇ ਨੇ ਉਹਨਾਂ ਨੂੰ, ਕਿ ਉਹਨਾਂ ਨੂੰ ਨੇੜੇ ਆਗੂ ਦੇ ਮੱਥੇ ਨਹੀਂ ਲੱਗਣ ਦਿੱਤਾ ਜਾਂਦਾ, ਕਿਉਂਕਿ ਸਿਸਟਮ ਨਹੀਂ ਨਾ ਚਾਹੁੰਦਾ ਕਿ ਉਹ ਮੱਥੇ ਲੱਗਣ। ਪਰ ਇਸ ਵਾਰੀ ਕੀ ਹੋਇਆ ਕਿ ਜਿਹੜਾ ਮੋਦੀ ਸਾਹਿਬ ਨੇ ਪ੍ਰੋਟੈਸਟ ਦੇਖਿਆ, ਉਹ ਕੁਝ ਫੁੱਟ ਦੀ ਦੂਰੀ ਤੋਂ ਦੇਖਿਆ।
ਮਤਲਬ ਚਾਹੁੰਦਾ ਤਾਂ ਇਹ ਦਿਖਾਇਆ ਗਿਆ ਨਾ, ਹਾਂ ਦਿਖਾਇਆ ਗਿਆ। ਬਿਲਕੁਲ ਬਿਲਕੁਲ, ਮੈਂ ਇਹੀ ਗੱਲ ਕਹਿਣੀ ਚਾਹ ਰਿਹਾ ਸੀਗਾ। ਮੈਂ ਤੁਹਾਨੂੰ ਦੱਸ ਤੇ ਰਿਹਾ ਕਿ ਜੇ ਉਹ ਭੁੱਲੇ ਨਹੀਂ ਹੈ, ਭੁਲਾਇਆ ਮਤਲਬ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਤੁਹਾਡਾ ਨਾਂ ਭੁਲਾਇਆ। ਬਿਲਕੁਲ, ਠੀਕ ਹੈ ਨਾ ਸਰ, ਬਿਲਕੁਲ। ਜੇ ਤੁਸੀਂ ਇੱਥੇ ਆ ਕੇ ਨਾਰਾ ਲਾਓਗੇ ਅਬਕੀ ਬਾਰ ਕੰਮ ਸਰਕਾਰ, ਵਿਖਾਇਆ ਗਿਆ, ਪ੍ਰੋਟੈਸਟ ਵਿਖਾਇਆ ਗਿਆ ਕਿ ਤੁਹਾਡੀ ਬੁੱਕਤ ਆ ਹੈ। ਬਿਲਕੁਲ ਜੀ ਜੀ। ਅੱਛਾ, ਜਿਹੜੀ ਗੱਲ ਮਾਨ ਸਾਹਿਬ ਤੇ ਆਈ, ਆਪਾਂ ਉੱਥੋਂ ਹੀ ਸ਼ੁਰੂਆਤ ਕੀਤੀ ਸੀਗੀ। ਮਾਨ ਸਾਹਿਬ ਦੇ ਬਾਰੇ ਇਹ ਗੱਲ ਮਿੰਟੂ ਜੀ ਦੇਖੋ, ਤੁਸੀਂ ਵੀ ਖਬਰਾਂ ਦੇ ਵਿੱਚ ਆਪਾਂ ਇਹ ਗੱਲ ਸਮਝ ਸਕਦੇ ਹਾਂ ਜਾਂ ਇਹ ਗੱਲ ਵਿਚਾਰਦੇ ਵੀ ਹਾਂ ਹਮੇਸ਼ਾ ਕਿ ਪ੍ਰੋਮੀਨੈਂਟ ਲੋਕਾਂ ਦੀ ਸਿਹਤ ਦੇ ਨਾਲ ਜੁੜੇ ਕਈ ਜਾਣਕਾਰੀਆਂ, ਉਹ ਮਤਲਬ ਇਹ ਨਹੀਂ ਹੁੰਦਾ ਕਿ ਹਰ ਜਾਣਕਾਰੀ ਰਿਲੀਜ਼ ਕੀਤੀ ਜਾਵੇ, ਪਰ ਹਾਂ ਆਪਾਂ ਇਹ ਪ੍ਰਚਲਨ ਜ਼ਰੂਰ ਦੇਖਿਆ। ਜਿਹੜੀ ਇੱਕ ਗੱਲ ਤੁਸੀਂ ਛੋਈ ਆ ਕਿ ਪਾਰਟੀ ਦੇ ਲੋਕ ਪਹੁੰਚਦੇ ਰਹੇ ਆ। ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸੱਤਾ ਦੇ ਵਿੱਚ ਨਹੀਂ ਸੀਗੇ, ਪਰ ਫਿਰ ਵੀ ਉਹਨਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਇਸ ਤਰ੍ਹਾਂ ਹੋਰ ਵੀ ਆਗੂਆਂ ਦੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ। ਇੱਥੇ ਦੋਨੇ ਚੀਜ਼ਾਂ ਜਿਹੜੀਆਂ ਮੈਂ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਜਿਹੜੇ ਪੱਖ ਤੋਂ ਕਰਨੀ ਚਾਹ ਰਹੇ ਸੀਗੇ, ਉਹ ਦੋਨੇ ਨਜ਼ਰ ਨਹੀਂ ਆ ਰਹੀਆਂ। ਜਿਹੜੀਆਂ ਗੱਡੀਆਂ ਤੁਸੀਂ ਹਵਾਲਾ ਦਿੱਤਾ, ਆਪਾਂ ਨੂੰ ਨਹੀਂ ਪਤਾ ਕੌਣ ਸਨ, ਪਰ ਨਾ ਤਾਂ ਪਾਰਟੀ ਵਰਕਰ ਨਜ਼ਰ ਆ ਰਹੇ ਨੇ, ਨਾ ਪਾਰਟੀ ਲੀਡਰ ਨਜ਼ਰ ਆ ਰਹੇ ਨੇ। ਤੇ ਦੂਜੇ ਪਾਸੇ ਜੇ ਆਪਾਂ ਸਰਕਾਰ ਤਰਫੋਂ ਦੇਖੀਏ, ਕੋਈ ਮੈਡੀਕਲ ਬੁਲੇਟਿਨ ਜਾਂ ਕੁਝ ਹੋਰ ਚੀਜ਼ਾਂ, ਉਹ ਨਹੀਂ ਗੱਲਬਾਤ ਨਜ਼ਰ ਆ ਰਹੀ। ਸਮਝੋ ਬਾਹਰ ਹੈ ਕਿ ਅੰਦਰ ਖਿਚੜੀ ਕੀ ਪੱਕ ਰਹੀ ਹੈ, ਪਰ ਕਿਉਂਕਿ ਕਨਸਟੀਟਿਊਸ਼ਨਲ ਪੋਸਟ ਤੇ ਨੇ, ਕਿਉਂਕਿ ਹੈਡ ਆਫ ਸਟੇਟ ਨੇ, ਤਾਂ ਲੋਕ ਜਾਣਨਾ ਚਾਹੁੰਦੇ ਨੇ। ਸਰ ਮੈਡੀਕਲ ਬੁਲੇਟਿਨ ਸਰ ਹੋਇਆ ਸੀ, ਕੱਲ ਰਿਲੀਜ਼ ਹੋਇਆ ਜੀ। ਅੱਜ ਉਹ ਰਿਲੀਜ਼ ਨਹੀਂ ਹੋਇਆ ਕਿਉਂਕਿ ਅੱਜ ਕਹਿ ਰਹੇ ਸੀਗੇ ਕਿ ਛੁੱਟੀ ਮਿਲ ਜਾਏਗੀ ਜੀ। ਪਰ ਰੂਟੀਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਸਿਹਤ ਕਿਸ ਤਰ੍ਹਾਂ ਦੀ ਹੈ, ਉਹਦਾ ਬੁਲੇਟਿਨ ਜਿਹੜਾ ਜਾਰੀ ਹੋਣਾ ਚਾਹੀਦਾ ਸੀ। ਕੱਲ ਵੀ ਜਿਹੜਾ ਉਹ ਦੇਰ ਸ਼ਾਮ ਜਿਹੜਾ ਉਹ ਇਹਨਾਂ ਦਾ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਜੀ। ਪਾਰਟੀ ਦਫ਼ਤਰ ਕੁਝ ਕਹਿ ਦੇ, ਪਾਰਟੀ ਦਫ਼ਤਰ ਦੇ ਵਿੱਚ ਡੈਸਕ ਤਾਂ ਹੋਣਾ ਹੀ ਹੈ ਮੀਡੀਆ ਵਾਲਾ, ਉਹ ਆਪਣੇ ਪੱਧਰ ਤੇ ਕਹਿ ਦੇਣਾ, ਮਤਲਬ ਪਾਰਟੀ ਦੀ ਮੁੱਖ ਮੰਤਰੀ ਨਾ, ਕੋਈ ਹੋਰ ਕਿਸੇ ਧਿਰ ਦੇ ਤਾਂ ਹੈ ਨਹੀਂ ਗੇ। ਖੈਰ ਚਲੋ ਮਿੰਟੂ ਜੀ, ਅਗਲੀ ਗੱਲਬਾਤ ਵਧੀਏ ਤੇ ਰਾਜੋਆਣਾ, ਭਾਈ ਰਾਜੋਆਣਾ ਦੀ ਗੱਲ ਕਰੀਏ ਤੇ ਹਵਾਲਾ ਦੀ ਗੱਲ ਕਰੀਏ। ਉਹ ਸੁਪਰੀਮ ਕੋਰਟ ਪਹੁੰਚ ਗਏ ਅੱਜ। ਦੇਖੋ, ਦੋ ਸੁਣਵਾਈਆਂ ਨੇ, ਦੋਨੇ ਅੱਡ ਨੇ। ਦੇਖੋ, ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਮਸਲਾ ਹੈ ਉਹ ਜੁੜਿਆ ਹੋਇਆ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਵਾਉਣ ਦੀ ਜਿਹੜੀ ਪਟੀਸ਼ਨ ਸੀਗੀ, ਜਿਸ ਨੂੰ ਖਾਰਜ ਕਰ ਦਿੱਤਾ ਸੀਗਾ 16-17 ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ। ਤਾਂ ਉਸ ਮੈਟਰ ਨੂੰ ਦੁਬਾਰਾ ਪੁੱਟ ਅਪ ਕੀਤਾ ਗਿਆ। ਪਟੀਸ਼ਨ ਜਿਹੜੀ ਆ ਪ੍ਰਵਾਨ ਕੀਤੀ ਗਈ ਹੈ। ਇਸ ਵਾਰੀ ਕਹਿ ਲਓ ਕਿ ਇੰਡੀਆ ਦੇ ਚੋਟੀ ਦੇ ਵਕੀਲ ਹੈ ਜਿਹੜੇ ਮੁਕਲ ਰੋਹਤਗੀ, ਉਹ ਇਸ ਕੇਸ ਨੂੰ ਲੜ ਰਹੇ ਆ ਜੀ ਕਿ ਜੋ ਕੇਂਦਰ ਸਰਕਾਰ ਨੂੰ ਤੁਸੀਂ ਕਿਹਾ ਸੀਗਾ ਪਿਛਲੀ ਵਾਰੀ, ਉਹਨਾਂ ਨੇ ਤਾਂ ਹਵਾਲੇ ਵੱਖਰੇ ਵੱਖਰੇ ਦੇ ਕੇ ਆਪੋ ਆਪਣਾ ਜਵਾਬ ਦਾਖਲ ਕਰਕੇ ਤਾਂ ਮਸਲਾ ਆਇਆ ਗਿਆ ਕਰ ਦਿੱਤਾ। ਸੋ ਤੁਸੀਂ ਆਰਡਰ ਪਾਸ ਕਰੋ ਇਹਦੇ ਤੇ, ਤਾਂ ਯਾਨੀ ਇਹ ਪਟੀਸ਼ਨ ਦਾ ਬੇਸ ਹੈ। ਦੂਸਰੇ ਪਾਸੇ ਜੋ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਕਹਿ ਲਓ ਕਿ ਉੱਥੇ ਸੁਪਰੀਮ ਕੋਰਟ ਪਹੁੰਚਣ ਦਾ ਮਕਸਦ ਹੈ, ਤਾਂ ਉਹਦੇ 'ਚ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਭਾਈ ਸਾਡਾ ਕੋਈ ਕੇਸ ਜਿਹੜਾ ਹੈ, ਉਹਨਾਂ ਦੀ ਜਿਹੜੀ ਲੀਗਲ ਟੀਮ ਹੈ, ਕਿ ਸਾਡਾ ਕੋਈ ਕੇਸ ਇੱਥੇ ਦਿੱਲੀ 'ਚ ਰਹਿ ਹੀ ਨਹੀਂ ਗਿਆ ਪੈਂਡਿੰਗ, ਕੇਸ ਤੇ ਪਏ ਨੇ ਪੰਜਾਬ 'ਚ, ਤਾਂ ਫਿਰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕੀਤਾ ਜਾਣਾ ਚਾਹੀਦਾ। ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਣਾ ਚਾਹੀਦਾ। ਤਾਂ ਇਹ ਹੁਣ ਦੋ ਵੱਡੀਆਂ ਪਟੀਸ਼ਨਾਂ ਨੇ। ਹਾਲਾਂਕਿ ਆਪਸ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਇਹਨਾਂ ਦੇ ਮਤਭੇਦ ਸੀਗੇ, ਮਤਭੇਦ ਉਤਪੰਨ ਹੋ ਗਏ ਸੀਗੇ। ਇਹ ਪੁਰਾਣੀਆਂ ਗੱਲਾਂ ਨੇ, ਬੁੜੇ ਵੇਲੇ ਦੀਆਂ, ਤਾਂ ਆਪਸ ਦੇ ਵਿੱਚ। ਪਰ ਇਹਨਾਂ ਦੋਨਾਂ ਦਾ ਪਟੀਸ਼ਨਾਂ ਦਾ ਆਪਸ 'ਚ ਕੋਈ ਸੰਬੰਧ ਨਹੀਂ ਹੈ। ਇਹ ਵੀ ਗੱਲ ਜਿਹੜੀ ਹੈ ਉਹ ਖਾਸੇ ਜ਼ਿਕਰ ਹੈ, ਠੀਕ ਹੈ ਨਾ, ਕਿ ਇਹਨਾਂ ਦੋਨਾਂ ਦਾ ਇਹ ਨਾ ਹੋਵੇ ਕਿ ਪਟੀਸ਼ਨਾਂ ਨੂੰ ਤੁਸੀਂ ਮੰਨ ਲਓ ਕਿ ਹਾਂਜੀ ਇਕੱਠੇ ਗਏ ਨੇ। ਨਹੀਂ, ਐਸਾ ਨਹੀਂ ਹੈ। ਇਹ ਗੱਲ ਜਿਹੜੀ ਹੈ ਕਾਬਲੇ ਗੌਰ ਰੱਖਣੀ ਹੈ ਕਿ ਦੋਨੇ ਹੀ ਪਟੀਸ਼ਨਾਂ ਜਿਹੜੀਆਂ ਉਹ ਵੱਖਰੇ ਤੌਰ ਤੇ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ। ਜਾਖੜ ਸਾਹਿਬ ਦੇ ਅਸਤੀਫੇ ਦੀ ਖਬਰ ਦੀ ਚਰਚਾ ਅੱਜ ਕੱਲ ਖਾਸੀ ਹੈ ਜੀ। ਦੇਖੋ, ਜਾਖੜ ਦੇ ਅਸਤੀਫੇ ਦੀ ਖਬਰ ਸਵੇਰੇ ਤੇ ਪੂਰੀ ਜੰਗਲ ਦੀ ਅੱਗ ਵਰਗੀ ਸੀਗੀ, ਬਹੁਤ ਤੇਜ਼ੀ ਨਾਲ ਫੈਲੀ। ਉਸ ਤੋਂ ਬਾਅਦ ਦੁਪਹਿਰੇ ਜੋ RSS ਨਾਲ ਜੁੜੇ ਆ, ਕੁਝ ਭਾਜਪਾ ਨਾਲ ਜੁੜੇ ਆ ਵੱਡੇ ਨੇਤਾ, ਉਹ ਸਾਹਮਣੇ ਆਏ। ਉਹਨਾਂ ਨੇ ਇਸ ਨੂੰ ਬਕਵਾਸ ਜਾਂ ਕਹਿ ਲਓ ਕਿ ਪੂਰੀ ਅਫਵਾਹ ਦੱਸਿਆ। ਪਰ ਹੁਣ ਫਿਰ ਉਹ ਗੱਲ ਉੱਥੇ ਦੀ ਉੱਥੇ ਆ ਜਾਂਦੀ ਹੈ ਕਿ ਜਾਖੜ ਸਾਹਿਬ ਨੇ ਸਪਸ਼ਟ ਤੌਰ ਤੇ ਕੋਈ ਆ ਕੇ ਗੱਲ ਨਹੀਂ ਕਹੀ, ਉਹਨਾਂ ਨੇ ਤਾਂ ਖੰਡਨ ਵੀ ਨਹੀਂ ਕੀਤਾ, ਉਹ ਤੇ ਖਾਮੋਸ਼। ਹਾਂਜੀ, ਵੈਸੇ ਵੀ ਜੇ ਤੁਸੀਂ ਦੇਖੋਗੇ ਸਰ, ਸੁਨੀਲ ਜਾਖੜ ਇਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਆ ਕਿ ਇਹਨਾਂ ਦਾ ਜਿਹੜਾ ਅਸਤੀਫਾ ਹੁੰਦਾ ਉਹ ਜੇਬ 'ਚ ਹੀ ਰਹਿੰਦਾ। ਕਈ ਮੌਕਿਆਂ ਤੇ ਇਹਨਾਂ ਨੇ ਅਸਤੀਫਾ ਜਿਹੜਾ ਉਹ ਦਿੱਤਾ ਸੀਗਾ। ਤੁਹਾਨੂੰ ਯਾਦ ਹੋਣਾ ਜਦੋਂ ਸਨੀ ਦਿਓਲ ਤੋਂ ਹਾਰ ਗਏ ਸੀਗੇ, ਉਸ ਵੇਲੇ ਵੀ ਅਸਤੀਫਾ ਸੀਗਾ, ਪਰ ਉਦੋਂ ਮਨਜ਼ੂਰ ਨਹੀਂ ਕੀਤਾ ਗਿਆ।
ਫਿਰ ਇਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਇੱਕ ਵਾਰੀ ਅਸਤੀਫਾ ਦੇ ਦਿੱਤਾ ਸੀਗਾ। ਤਾਂ ਮਤਲਬ ਕਿ ਰੋਸੇ ਗਿਲੇ ਇਹਨਾਂ ਦੇ ਇਸੇ ਤਰ੍ਹਾਂ ਹੀ ਚੱਲਦੀ ਹੁੰਦੀ ਸੀ। ਇੱਕ ਵਾਰੀ ਇਹਨਾਂ ਨੂੰ ਮਤਲਬ ਕਿ ਆਮ ਜੇ ਲੀਡਰਾਂ ਚੋਂ ਹੀ ਲੈ ਗਏ ਸਨ ਰਾਹੁਲ ਗਾਂਧੀ ਦਿੱਲੀ ਜਹਾਜ਼ 'ਚ ਬਿਠਾ ਕੇ। ਤਾਂ ਇਸ ਤਰ੍ਹਾਂ ਇਹਨਾਂ ਦਾ ਰੁਸਨਾ ਮਨਾਉਣਾ ਚੱਲਦਾ ਰਹਿੰਦਾ ਹੈ। ਤਾਂ ਗੱਲ ਇਹ ਆ ਕਿ ਕੁਝ ਮੀਡੀਆ ਰਿਪੋਰਟਾਂ ਇਹ ਕਹਿ ਰਹੀਆਂ, ਕੋਈ ਸਾਡੇ ਸੋਰਸਸ ਜਾਂ ਕਹਿ ਲਓ ਕੋਈ ਸਾਡੀ ਆਪਦੀ ਗੱਲਬਾਤ ਨਹੀਂ ਹੈ, ਇਹ ਗੱਲ ਮੀਡੀਆ ਰਿਪੋਰਟਾਂ ਜਿਹੜੀਆਂ ਕਲੇਮ ਕਰ ਰਹੀਆਂ ਨੇ ਕਿ ਸੁਨੀਲ ਜਾਖੜ ਰਵਨੀਤ ਬਿੱਟੂ ਤੋਂ ਖਫਾ ਨੇ। ਤੁਸੀਂ ਦੇਖਿਆ ਹੋਣਾ ਰਵਨੀਤ ਬਿੱਟੂ ਦੀ ਹਮਾਇਤ ਵੀ ਨਹੀਂ ਇਹਨਾਂ ਨੇ ਕਦੇ ਕੀਤੀ। ਸੋ ਰਵਨੀਤ ਬਿੱਟੂ ਨਾਲ ਇਹਨਾਂ ਦੀ ਕਿਉਂ ਨਾਰਾਜ਼ਗੀ ਆ ਕਿ ਉਹਨਾਂ ਨੂੰ ਹਾਰਨ ਤੋਂ ਬਾਅਦ ਕੇਂਦਰੀ ਵਜ਼ਾਰਤ 'ਚ ਭੇਜਿਆ ਗਿਆ, ਇਹ ਵਜ੍ਹਾ ਹੈ? ਜਾਂ ਉਹਨਾਂ ਦੇ ਬਿਆਨਾਂ ਕਿ ਅਸੀਂ ਬਈ ਇੱਥੇ ਇਲੈਕਸ਼ਨ ਤੇ ਲੜਨਾ, ਆਪ ਤੇ ਰਵਨੀਤ ਬਿੱਟੂ ਦਾ ਜਾਣਾ ਕੱਖ ਨਹੀਂ ਹੈ, ਤਾਂ ਪਾਰਟੀ ਕੈਡਰ ਨੇ ਤਾਂ ਇੱਥੇ ਲੜਨਾ, ਕਿਉਂਕਿ ਭਾਜਪਾ ਦੀ ਇਕਾਈ ਤੇ ਕਹਿ ਰਹੀ ਹੈ ਕਿ ਅਸੀਂ ਬਈ ਸਿੱਖਾਂ ਦੀਆਂ ਲੜਾਈਆਂ ਲੜਾਂਗੇ, ਅੱਗੇ ਹੋ ਕੇ ਉੱਤੇ ਦਾਅਵਾ ਕਰਦੇ। ਤੇ ਰਵਨੀਤ ਬਿੱਟੂ ਉਹ ਬਣੀਆਂ ਜਲੇਬੀਆਂ ਦੇ ਵਿੱਚ ਰੇਤਾ ਢੂੰਡਣ ਡਿਆ। ਸੋ ਇਸ ਵਾਸਤੇ ਹੁਣ ਸਪਸ਼ਟ ਤੇ ਨਹੀਂ ਹੈ, ਪਰ ਇਹਨਾਂ ਨੇ ਖੰਡਨ ਜ਼ਰੂਰ ਕੀਤਾ ਕਿ ਇਹ ਸਭ ਵਿਰੋਧੀਆਂ ਦੀ ਚਾਲ ਹੈ। ਉਦਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਪ੍ਰਵੀਨ ਜੀ, ਕਿ ਭਾਜਪਾ ਨੇ ਅੰਦਰ ਖਾਤੇ, ਖਾਸ ਤੌਰ ਤੇ ਮੈਨੂੰ ਹੁਣੇ ਇੱਕ ਸੂਚਨਾ ਮਿਲੀ ਸੀਗੀ ਕਿ ਮੋਗੇ ਤੱਕ ਵੀ ਬੰਦੇ ਜਿਹੜੇ ਆ ਆਪਣੇ ਉਹ ਥਾਪੜ ਕੇ ਇਹਨਾਂ ਨੇ ਪਿੱਠ ਆਖਿਆ ਕਿ ਖਲੋਵੋ। ਯਾਨੀ ਖਾਸ ਤੌਰ ਤੇ ਜਿੱਥੇ ਜਿੱਥੇ ਐਸੀ ਰਿਜ਼ਰਵ ਪਿੰਡ ਨੇ ਉੱਥੇ ਉੱਥੇ ਇਹਨਾਂ ਨੇ ਆਪਣੇ ਉਮੀਦਵਾਰ ਜਿੱਥੇ ਜਿੱਥੇ ਵੀ ਸੰਭਵ ਹੈ ਉਹਨਾਂ ਨੂੰ ਮੈਸੇਜ ਲਾ ਦਿੱਤੇ ਕਿ ਤਗੜੇ ਹੋਵੋ, ਸਾਰੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੀਬੀ ਜਗੀਰ ਕੌਰ ਦੀ। ਇਹ ਕਹਿੰਦੇ ਫੇਰ ਕਿਸਮਤ ਅਜ਼ਮਾ ਸਕਦੇ ਨੇ ਜੀ। ਕਿਸਮਤ ਅਜ਼ਮਾਉਣ ਤੋਂ ਤਾਂ ਕੌਣ ਰੋਕ ਸਕਦਾ ਹੈ? ਬਿਲਕੁਲ ਪ੍ਰਵੀਨ ਜੀ, ਕਿਸਮਤ ਹਾਲੇ ਮੈਨੂੰ ਲੱਗਦਾ ਕਿ ਇਹਨਾਂ ਦੀ ਬਦਲਦੀ ਨਜ਼ਰ ਨਹੀਂ ਆਏਗੀ ਜੀ, ਕਿਉਂਕਿ ਕਿਸਮਤ ਅਜ਼ਮਾਉਣੀ ਕਿੱਥੇ ਆ? ਜ਼ਰਾ ਜੀ ਗੱਲ ਆ ਕਿ 28 ਸਤੰਬਰ ਨੂੰ ਯਾਨੀ ਕੱਲ ਨੂੰ ਐਸਜੀਪੀਸੀ ਦੀ ਕਾਰਜਕਾਰਨੀ ਦੀ ਕਹਿ ਲਓ ਕਿ ਜੋ ਹੈਡ ਆਫਿਸ ਹੈ ਉੱਥੇ ਮੀਟਿੰਗ ਹੈ 11 ਵਜੇ। ਤਾਂ ਜਦੋਂ 11 ਵਜੇ ਮੀਟਿੰਗ ਹੋਏਗੀ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਐਸਜੀਪੀਸੀ ਦਾ ਸਾਲਾਨਾ ਇਜਲਾਸ ਹੁੰਦਾ ਹੈ ਤਾਂ ਉਹਨੂੰ ਪ੍ਰਵਾਨਗੀ ਮਿਲ ਜਾਏਗੀ। ਹੁਣ ਪ੍ਰਵਾਨਗੀ ਮਿਲ ਜਾਏਗੀ ਤਾਂ ਉਸ ਤੋਂ ਬਾਅਦ ਇੱਕ ਚੀਜ਼ ਤੁਹਾਨੂੰ ਯਾਦ ਹੋਏਗੀ ਕਿ 30 ਨਵੰਬਰ ਤੱਕ ਇਹਨਾਂ ਨੇ ਪ੍ਰਧਾਨ ਚੁਣਨਾ ਜੀ। ਤਾਂ ਇਹਦਾ ਮਤਲਬ ਹੈ ਕਿ ਬੀਬੀ ਜਗੀਰ ਕੌਰ ਮੁੜ ਤੋਂ ਇਲੈਕਸ਼ਨ ਲੜ ਸਕਦੇ ਨੇ ਪ੍ਰਧਾਨਗੀ ਦਾ, ਤੇ ਇਹ ਐਤਕੀ ਦਿਲਚਸਪ ਵੀ ਹੋ ਸਕਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਪਿਛਲੇ ਜੇ ਆਪਾਂ ਪ੍ਰਧਾਨਗੀ ਦੇ ਇਲੈਕਸ਼ਨ ਨੂੰ ਵੇਖੀਏ ਤਾਂ ਉਹਦੇ ਮੁਕਾਬਲੇ ਕੋਈ ਜ਼ਿਆਦਾ ਤਾਕਤਵਰ ਨਹੀਂ ਹੋਏ। ਉਸ ਵੇਲੇ ਤੁਹਾਨੂੰ ਯਾਦ ਹੋਣਾ ਕਿ ਬੀਬੀ ਜਗੀਰ ਕੌਰ 39-40 ਵੋਟਾਂ ਲੈ ਗਏ ਸਨ। ਐਗਜ਼ੈਕਟ ਫਿਗਰ ਤੁਸੀਂ ਲੱਭ ਲੈਣਾ, ਮੈਨੂੰ ਯਾਦ ਨਹੀਂ ਹੈ, ਮੈਂ ਅੰਦਾਜ਼ੇ ਨਾਲ ਕਹਿ ਰਿਹਾ ਕਿ 39-40 ਲੈ ਗਏ ਸੀ। ਤਾਂ ਇੱਕ ਕਾਫੀ ਭਰਮੀ ਇਹਨਾਂ ਦੀ ਹਾਜ਼ਰੀ ਸੀ। ਇਹ ਨਹੀਂ ਆਪਾਂ ਕਹਿ ਸਕਦੇ ਕਿ ਤਗੜੀ ਟੱਕਰ ਦਿੱਤੀ ਆ, ਪਰ ਬਾਵਜੂਦ ਇਸ ਦੇ ਕਿ ਬੜਾ ਜ਼ੋਰ ਲੱਗਾ ਸੀਗਾ, ਬੀਬੀ ਜਗੀਰ ਕੌਰ ਇੰਨੀਆਂ ਵੋਟਾਂ ਲੈ ਗਏ ਸਨ। ਤਾਂ ਹੁਣ ਕੀ ਉਹ ਇੱਕ ਵਾਰੀ ਫੇਰ ਫਾਈਟ ਚ ਆ ਰਹੇ ਨੇ? ਤਾਂ ਵੈਸੇ ਇਹ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਚੱਲਦੀ ਪਈ ਆ ਕਿ ਐਸਜੀਪੀਸੀ ਦਾ ਇਹ ਪ੍ਰਧਾਨਗੀ ਦਾ ਇਲੈਕਸ਼ਨ ਹੋ ਸਕਦਾ। ਕਿਉਂਕਿ ਵੋਟਾਂ ਦੀ ਸੰਭਾਵਨਾ ਘੱਟ ਹੈ। ਜ਼ਿਮਨੀ ਚੋਣਾਂ ਤੇ ਮਹਾਰਾਸ਼ਟਰ ਅਤੇ ਝਾਰਖੰਡ ਦੀ ਇਲੈਕਸ਼ਨ ਪੈਂਡਿੰਗ ਹੈ, ਉਹ ਕਰਵਾਏਗਾ ਪਹਿਲਾਂ ਤਾਂ ਕੇਂਦਰੀ ਚੋਣ ਕਮਿਸ਼ਨ, ਤੇ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਵਾਰੀ ਆਏਗੀ ਐਸਜੀਪੀਸੀ ਇਲੈਕਸ਼ਨ ਦੀ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 30 ਤਰੀਕ ਜਿਹੜੀ ਆ ਉਹ ਨਿਸ਼ਚਿਤ ਹੁੰਦੀ ਹੈ ਕਿ 30 ਨਵੰਬਰ ਤੱਕ ਨਵਾਂ ਪ੍ਰਧਾਨ ਤੋਂ ਭਾਵ ਕੀ ਹੈ ਕਿ ਪ੍ਰਧਾਨਗੀ ਦੀ ਚੋਣ ਜਿਹੜੀ ਆ ਹੋ ਜਾਣੀ ਚਾਹੀਦੀ ਹੈ। ਤਾਂ ਇਤੋਂ ਲੱਗਦਾ ਹੈ ਕਿ ਇੱਕ ਇਲੈਕਸ਼ਨ ਜਿਹੜਾ ਇਸ ਐਸਜੀਪੀਸੀ ਦੀ ਟਰਮ ਦੇ ਵਿੱਚ ਜੋ ਚੱਲਦੀ ਪਈ ਆਪਣੀ ਇਹਨਾਂ ਦੀ ਕਾਰਜਕਾਰਨੀ, ਤਾਂ ਇਹਦੇ ਵਿੱਚ ਇਹ ਜਿਹੜੀ ਬੋਡੀ ਚੁਣੀ ਹੋਈ ਹੈ ਇਹਦੇ ਵਿੱਚ ਇੱਕ ਪ੍ਰਧਾਨਗੀ ਦਾ ਜ਼ੋਹਰ ਜਿਹੜਾ ਹੈ ਉਹ ਸਾਰਿਆਂ ਦੇ ਦਰਮਿਆਨ ਵੇਖਣ ਨੂੰ ਮਿਲੇਗਾ। ਤਾਂ ਬੀਬੀ ਜਗੀਰ ਕੌਰ ਤੇ ਇੱਕ ਨਿਗਾਹ ਟਿਕੀ ਆ ਕਿ ਬੀਬੀ ਜਗੀਰ ਕੌਰ ਸ਼ਾਇਦ ਐਤਕੀ ਫੇਰ ਫਾਈਟ ਦੇਣਗੇ। ਜੀ ਜੀ, ਤੇ ਗੱਲ ਕਰੀਏ ਜਿਹੜੇ ਡਿਫਾਲਟਰ ਨੇ ਉਹ ਮਿੰਟੂ ਜੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਕਹਿੰਦੇ। ਇੱਕ ਖਬਰ ਵੱਡੀ ਹੈ, ਪਰ ਅੱਗੇ ਵੀ ਇਸ ਤਰ੍ਹਾਂ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ। ਕੁੱਲ ਤੇ ਵੈਸੇ ਜੇ ਦੇਖੋਗੇ ਤੇ ਲਗਭਗ 1.5 ਦਰਜਨ, ਜਿੰਨੀ ਕੁ ਮੈਨੂੰ ਜਾਣਕਾਰੀ ਹੈ 1.5 ਦਰਜਨ ਸ਼ਰਤਾਂ ਹੁੰਦੀਆਂ ਨੇ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਮੁੱਖ ਤੌਰ ਤੇ ਵਿਧਾਨ ਸਭਾ, ਲੋਕ ਸਭਾ ਇਲੈਕਸ਼ਨ ਲੜੇ ਜਾਂਦੇ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸ਼ਰਤਾਂ ਹੁੰਦੀਆਂ। ਤਾਂ ਸ਼ਰਤਾਂ ਤਾਂ ਹੁੰਦੀਆਂ ਨੇ, ਪਹਿਲਾਂ ਵੀ ਸ਼ਰਤਾਂ ਹੁੰਦੀਆਂ, ਪਰ ਐਤਕੀ ਹੁਣ ਮੀਡੀਆ ਜ਼ਿਆਦਾ ਹੀ ਰੌਲਾ ਪਾ ਰਿਹਾ
ਕਿ ਜੀ ਡਿਫਾਲਟਰ ਨਹੀਂ ਲੜ ਸਕਦੇ। ਡਿਫਾਲਟਰ ਦਾ ਮਤਲਬ ਸਰ ਕੀ ਆ ਕਿ ਜਿੱਦਾਂ ਅੱਗੇ ਵੀ ਨੋ ਡਿਊ ਸਰਟੀਫਿਕੇਟ ਤੇ ਲੈਂਦੇ ਆ ਜੀ ਸ਼ਾਇਦ ਜਿਹੜੇ ਡਿਫਾਲਟ ਕਰ ਚੁੱਕੇ ਆ ਤਾਂ ਉਹਨਾਂ ਨੂੰ ਵੀ ਬਾਹਰ ਰੱਖਿਆ ਜਾ ਸਕਦਾ। ਇਸ ਤੋਂ ਇਲਾਵਾ ਜਿਵੇਂ ਅੱਗੇ ਪਾਵਰਕੌਮ ਨੇ ਕਿਹਾ ਸੀਗਾ ਕਿ ਸਾਡੇ ਤੋਂ ਵੀ ਇੱਕ NOC ਜਿਹੜੀ ਹੈ ਉਹ ਜ਼ਰੂਰੀ ਕਰ ਦਿਓ, ਤਾਂ ਯਾਨੀ ਸ਼ਰਤਾਂ ਹੀ ਆ ਕੁੱਲ ਮਿਲਾ ਕੇ ਕਹਿ ਲਓ। ਤੇ ਬਾਕੀ ਜਿਵੇਂ ਪੰਜਵਾਂ ਕਾਲਮ ਹੈ ਉਹਦੇ ਵਿੱਚ ਬੈਂਕ ਖਾਤਾ, ਬੈਂਕ ਬੈਲੈਂਸ, ਸ਼ੇਅਰ ਇਨਵੈਸਟਮੈਂਟ, ਕੱਲ ਕਾਫੀ ਆਪਾਂ ਗੱਲ ਕੀਤੀ ਸੀ ਇਹਦੇ ਤੇ, ਤਾਂ ਬੀਮਾ ਪਾਲਿਸੀ ਇਤਿਆਦਿਕ, ਫਿਰ ਤੁਹਾਡੇ ਕੋਲ ਕਿੰਨੇ ਵਹੀਕਲ ਆ, ਜਿਵੇਂ ਮਤਲਬ ਕਿ ਕਈਆਂ ਕੋਲ ਜਹਾਜ਼ ਵਗੈਰਾ ਵੀ ਹੁੰਦੇ ਆ, ਉਹ ਵੀ ਸਾਰੀ ਜਾਣਕਾਰੀ ਜਿਹੜੀ ਆ ਉਹ ਦੇਣੀ ਹੋਏਗੀ। ਤਾਂ ਸ਼ਰਤਾਂ ਹੈਗੀਆਂ ਨੇ। ਤਾਂ ਡਿਫਾਲਟਰਾਂ ਬਾਰੇ ਕਿਹਾ ਜਾ ਰਿਹਾ ਕਿ ਇਹ ਇਲੈਕਸ਼ਨ ਨਹੀਂ ਲੜਨਗੇ। ਹੁਣ ਡਿਫਾਲਟ ਕਿਹਨੇ ਕਿੱਥੇ ਕੀਤਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਕਿ ਇਹਦੀ ਕੀ ਵਿਆਖਿਆ ਹੋਏ, ਕਿ ਬੈਂਕ ਦਾ ਡਿਫਾਲਟਰ ਨਾ ਹੋਵੇ ਜਾਂ ਸਰਕਾਰ ਦਾ ਡਿਫਾਲਟਰ ਨਾ ਹੋਵੇ, ਇਹ ਗੱਲਾਂ ਵੇਖਣ ਵਾਲੀਆਂ ਹੋਣਗੀਆਂ। ਤਾਂ ਕੀ ਪ੍ਰਾਈਵੇਟ ਬੈਂਕ ਦਾ ਕੋਈ ਡਿਫਾਲਟਰ ਹੈ ਜਿਹੜਾ ਉਹ ਵੀ ਇਲੈਕਸ਼ਨ ਨਹੀਂ ਲੜ ਪਾਏਗਾ। ਦੂਜੀ ਗੱਲ ਇਹ ਹੈ ਕਿ ਸਰ ਇਹਨਾਂ ਨੇ ਇਹ ਵੀ ਐਤਕੀ ਕਹਿ ਦਿੱਤਾ ਕਿ ਜੇ ਕੋਈ ਮੰਨ ਲਓ ਸਾਬਕਾ ਸਰਪੰਚ ਹੈ, ਯਾਨੀ ਪਹਿਲਾਂ ਵੀ ਸਰਪੰਚ ਰਿਹਾ, ਤਾਂ ਇਹ ਚੈੱਕ ਕੀਤਾ ਜਾਏਗਾ ਕਿ ਕੋਈ ਵਿਭਾਗੀ ਜਾਂ ਮਹਿਕਮੇ ਵਾਲੀ ਜਿਹੜੀ ਦੇਣਦਾਰੀ ਉਹ ਤੇ ਨਹੀਂ ਪੈਂਡਿੰਗ ਪਈ। ਇਸ ਤੋਂ ਇਲਾਵਾ ਕਿ ਕੀ ਉਸਨੇ ਸਾਰਾ ਰਿਕਾਰਡ ਜਿਹੜਾ ਉਹ ਜਮ੍ਹਾਂ ਕਰਵਾ ਦਿੱਤਾ। ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਐਤਕੀ ਪੰਚਾਂ ਸਰਪੰਚਾਂ ਵਾਸਤੇ ਰੱਖੀਆਂ ਗਈਆਂ। ਸ਼ਰਤਾਂ ਜਾਨੀ ਕਾਫੀ ਟਾਈਟ। ਜੀ ਤੇ ਸਕੂਲ ਦੀ ਤਰੱਕੀ ਵਾਸਤੇ ਮਿੰਟੂ ਜੀ ਜਵਾਕ ਦੀ ਬਲੀ ਦਿੱਤੀ। ਦੇਖੋ ਇਹ ਬੜਾ ਹੈਰਾਨ ਕਰਦਾ ਮਾਮਲਾ, ਪਰੇਸ਼ਾਨ ਵੀ ਕਰਦਾ ਪ੍ਰਵੀਨ ਜੀ ਕਿ ਯੂਪੀ ਦੇ ਹਾਥਰਸ ਦੇ ਵਿੱਚ ਸਕੂਲ ਦੀ ਤਰੱਕੀ ਵਾਸਤੇ 11 ਸਾਲ ਦੇ ਇੱਕ ਸਟੂਡੈਂਟ ਦੀ ਹੱਤਿਆ ਕਰਨ ਦਾ ਮਾਮਲਾ, ਯਾਨੀ ਬਲੀ ਦਿੱਤੀ ਗਈ ਹੈ। ਤਾਂਤਰਿਕ ਦਾ ਕਹਿਣਾ ਸੀਗਾ ਕਿ ਜੇਕਰ ਤੁਸੀਂ ਕਿਸੇ ਬੱਚੇ ਦੀ ਬਲੀ ਦੇ ਦਿਓ ਤੇ ਤੁਹਾਡਾ ਸਕੂਲ ਜਿਹੜਾ ਹੈ ਉਹ ਬੜੇ ਸਪੱਟੇ ਭਰ ਕੇ ਤਰੱਕੀ ਕਰੇਗਾ। ਤਾਂ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ 4 ਜਣਿਆਂ ਨੂੰ ਫੜ ਲਿਆ ਹੈ। ਨਾਲ ਹੀ ਮੈਨੇਜਰ ਸਮੇਤ ਦੱਸਦੇ ਕਿ 4 ਬੰਦੇ ਜਿਹੜੇ ਆ ਉਹ ਇਹਨਾਂ ਨੇ ਨਾਮਜ਼ਦ ਕੀਤੇ ਸੀ, ਜਿਹੜੇ ਉਹ ਸਾਰੇ ਦੇ ਸਾਰੇ ਗ੍ਰਿਫਤਾਰੀ ਪਾ ਕੇ ਤੇ ਹਿਰਾਸਤ ਚ ਲੈ ਲਿਆ। ਤਾਂ ਗੱਲ ਇਹ ਹੈ ਕਿ ਬੜੀ ਇਹ ਤੇ ਕਹਿ ਲਓ ਕਿ ਬੜੀ ਮੂਰਖਾਨਾ ਅਹਿਮਕਾਨਾ ਹਰਕਤ ਹੈ। ਹਰਕਤ ਵੀ ਨਹੀਂ, ਇੱਥੇ ਕਹਿ ਲਓ ਪਾਪ ਹੈ ਕਿ ਯਾਰ ਬੱਚੇ ਦੀ ਬਲੀ ਦਿੱਤੇ ਆ ਤੇ ਸਕੂਲ ਤੇ ਤੁਹਾਡਾ ਬੱਚਿਆਂ ਨਾਲ ਚੱਲਣਾ, ਤੇ ਜੇ ਤੁਸੀਂ ਬੱਚਾ ਹੀ ਮਾਰ ਦਿੱਤਾ ਯਾਰ ਕਦੇ ਵੀ ਨਹੀਂ ਚੱਲ ਸਕਦਾ। ਹੱਦ ਹੋ ਗਈ। ਤਾਂ ਇਹ ਮੂਰਖਾਨਾ ਕੰਮ ਹੈ। ਇਹ ਪਹਿਲੀ ਗੱਲ ਤੇ ਇਹ ਆ ਕਿ ਇਹੋ ਜਿਹੇ ਮੂਰਖਾਂ ਨੂੰ ਸਕੂਲ ਖੋਲਣ ਦਾ ਮੌਕਾ ਮਿਲ ਰਿਹਾ, ਜਿਹੜੇ ਤਾਂਤਰਿਕਾਂ ਦੇ ਵੱਸ ਚ ਚੱਲਦੇ। ਇਹਨਾਂ ਨੇ ਕੀ ਵਿਗਿਆਨਕ ਸੋਚ ਦਾ ਪਸਾਰ ਕਰਨਾ ਸਾ, ਕਿ ਸਕੂਲਾਂ ਨੇ ਤੇ ਵਿਗਿਆਨਕ ਸੋਚ ਦਾ ਪਸਾਰ ਕਰਨਾ ਹੁੰਦਾ ਹੈ ਨਾ ਜੀ ਕਿ ਭਾਈ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ। ਠੀਕ ਹੈ, ਧਰਮ ਨੂੰ ਫੋਲੋ ਕਰਨਾ, ਮਾਨਤਾ ਧਰਮ ਦੀ ਜਿਹੜੀ ਆ ਉਹ ਤਾਂ ਠੀਕ ਹੈ, ਆਪਣੀ ਜਗ੍ਹਾ ਚੱਲਦੀ ਰਹਿੰਦੀ ਆ, ਪਰ ਇਹਨਾਂ ਚੀਜ਼ਾਂ ਤੋਂ ਕੱਢਣਾ ਹੁੰਦਾ ਸਕੂਲ ਨੇ। ਤੇ ਸਕੂਲ ਦੇ ਮਾਲਕ ਹੀ ਜੇ ਇਸ ਤਰ੍ਹਾਂ ਦੇ ਆ ਤਾਂ ਫਿਰ ਤੇ ਰੱਬ ਹੀ ਬਚਾਵੇ ਇਹਨਾਂ ਬੱਚਿਆਂ ਨੂੰ। ਤੇ ਸ਼ੁਕਰ ਕਰੋ ਉਸ ਤਾਂਤਰਿਕ ਨੇ 100-150 ਬੱਚਾ ਨਹੀਂ ਕਹਿ ਦਿੱਤਾ। ਕਿੰਨੇ ਮਾਰੋ, ਇਹਨਾਂ ਦਾ ਕੀ ਪਤਾ ਕਿ ਇੰਨੇ ਬੱਚਿਆਂ ਨੂੰ ਲੈ ਪੈਂਦੇ। ਸੋ ਹੋਰ ਪਾਪ ਕੀਤਾ, ਫੜ ਲਿਆ ਬੰਦੇ। ਨਹੀਂ ਬਿਲਕੁਲ ਜੀ, ਪਾਪ ਆ। ਸਕੂਲਾਂ ਦਾ ਕੰਮ ਤਾਂ ਦੇਖੋ ਬੱਚਿਆਂ ਨੂੰ, ਬੰਦਾ ਰੌਸ਼ਨ ਦਿਮਾਗ ਹੀ ਸਕੂਲ 'ਚ ਹੁੰਦਾ ਨਾ, ਪੜ੍ਹਾਈ ਦੇ ਨਾਲ, ਗਿਆਨ ਦੇ ਨਾਲ ਹੀ ਹੁੰਦਾ। ਤੇ ਜੇਕਰ ਉਹਨੂੰ ਚਲਾ ਹੀ ਬਿਮਾਰ ਮਾਨਸਿਕਤਾ ਵਾਲਾ ਬੰਦਾ ਰਿਹਾ, ਖੁਦ ਇਹੋ ਜਿਹੀ ਚੀਜ਼ਾਂ ਦੇ ਵਿੱਚ ਗਰਸਿਆ ਬੰਦਾ ਚਲਾ ਰਿਹਾ, ਤੇ ਕੀ ਆਊਟਪੁੱਟ ਦੇਊਗਾ ਸਮਾਜ ਨੂੰ। ਤੇ ਉਹਦੇ ਨਤੀਜੇ ਆਪਾਂ ਦੇਖ ਰਹੇ ਹਾਂ ਮਿੰਟੂ ਜੀ, ਇੱਕ ਬੱਚੇ ਦੀ ਜਾਨ ਚਲੀ ਗਈ ਬੇਗੁਨਾਹ ਦੀ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਇੱਕ ਅਕਸਰ ਜਦੋਂ ਇੰਡੀਅਨ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ ਤੇ ਅਕਸਰ ਇੱਕ ਡਾਇਲੋਗ ਜਾਂ ਇੱਕ ਕਥਨ ਜਾਂ ਇੱਕ ਕਮੈਂਟ ਅਕਸਰ ਕਰੀਦਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ, ਚਾਹੇ ਉਹ ਕੋਈ ਵੀ ਪਾਰਟੀ ਹੈ, ਇਹ ਸਾਰੀਆਂ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਇਹਨਾਂ ਨੂੰ ਤਸਦੀਕ ਕਰਦੀ ਇੱਕ ਗੱਲ, ਇੱਕ ਮਿਸਾਲ, ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਖਬਰ ਹਿਮਾਚਲ ਪ੍ਰਦੇਸ਼ ਤੋਂ ਹੈ। ਕਾਂਗਰਸ ਦਾ ਹੀ ਜ਼ੋਰ ਲੱਗਿਆ ਪਿਆ ਮਸ਼ੀਨਰੀ ਦਾ, ਕਾਂਗਰਸ ਦੇ ਸਿਸਟਮ ਦਾ, ਰਾਹੁਲ ਗਾਂਧੀ ਦੀ ਇਮੇਜ ਬਾਰੇ ਦੁਨੀਆ ਨੂੰ ਦੱਸਣ ਦਾ, ਜਾਂ ਉਹਦੇ ਬਾਰੇ ਬਹੁਤ ਕੰਮਕਾਰ ਕੀਤਾ ਜਾ ਰਿਹਾ। ਪ੍ਰਭਾਵ ਇਹ ਸਿਰਜਿਆ ਜਾ ਰਿਹਾ ਕਿ ਰਾਹੁਲ ਗਾਂਧੀ ਘੱਟ ਗਿਣਤੀਆਂ ਦੀ ਗੱਲ ਕਰਦੇ ਨੇ, ਉਹ ਨਾਲ ਲੈ ਕੇ ਤੁਰਦੇ ਨੇ। ਪਰ ਕਾਂਗਰਸ ਦੀ ਸਰਕਾਰ, ਪਤਾ ਨਹੀਂ ਉਹ ਰਾਹੁਲ ਗਾਂਧੀ ਦੀ ਕਮਾਂਡ ਹੇਠ ਨਹੀਂ, ਜਾਂ ਉਹ ਕਾਂਗਰਸ ਦੀ ਜੋ ਇਸ ਟਾਈਮ ਕਾਂਗਰਸ ਆਪਣੀ ਵਿਚਾਰਧਾਰਾ ਬਦਲੀ ਦਾ ਜੋ ਪ੍ਰਭਾਵ ਸਿਰਜਣ ਦੀ ਗੱਲ ਕਰ ਰਹੀ ਹੈ, ਪਤਾ ਨਹੀਂ ਉਹਦੇ ਨਾਲ ਨਹੀਂ ਉਹ ਚੱਲ ਰਹੇ। ਉਹ ਇਹੋ ਜਿਹੇ ਕੰਮ ਕਰ ਰਹੇ ਨੇ ਜਿਹਦੇ ਨਾਲ ਉੱਥੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਤੇ ਭਾਜਪਾ ਇਹ ਕੋਈ ਬਹੁਤੇ ਵੱਖਰੇ ਨਹੀਂ, ਚਿਹਰੇ ਹੀ ਬਦਲਦੇ ਆ, ਚੋਣ ਨਿਸ਼ਾਨ ਹੀ ਹੈ। ਜਿਹੜਾ ਸਿਆਸਤ ਕਰਨ ਦਾ ਤਰੀਕਾਕਾਰ ਹੈ ਕਾਂਗਰਸ ਦਾ, ਹਿਮਾਚਲ ਦੀ ਕਾਂਗਰਸ ਦਾ, ਉਹ ਯੂਪੀ ਦੇ ਨਾਲੋਂ, ਸੁੱਖੂ ਸਰਕਾਰ ਆ ਉੱਥੇ, ਸੁੱਖੂ ਦੀ ਸਰਕਾਰ ਹੈ,
ਉਹ ਯੂਪੀ ਦੇ ਜਿਹੜਾ ਯੋਗੀ ਦਿੱਤਿਆਨਾਥ ਹੈ ਉਹਦੇ ਨਾਲੋਂ ਕੋਈ ਬਹੁਤਾ ਵੱਖਰਾ ਨਹੀਂ ਹੈ। ਕਿਵੇਂ ਵੱਖਰਾ ਨਹੀਂ ਹੈ, ਇਹਦੀ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ।
ਸਰਕਾਰ ਨਾਲੋਂ ਬਹੁਤਾ ਵੱਖਰਾ ਨਹੀਂ ਹੈ। ਕਿਵੇਂ ਵੱਖਰਾ ਨਹੀਂ ਹੈ? ਅਸਲ ਦੇ ਵਿੱਚ ਪਿਛਲੇ ਦਿਨੀਂ ਆਪਾਂ ਚਰਚਾ ਕੀਤੀ ਸੀਗੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਮਸਜਿਦ ਦੇ ਵਿਵਾਦ ਨੂੰ ਲੈ ਕੇ ਕੋਈ ਪ੍ਰੋਟੈਸਟ ਹੋ ਰਿਹਾ ਸੀ, ਹਿੰਦੂ ਜਥੇਬੰਦੀਆਂ ਨੇ ਕੀਤਾ, ਪਰ ਉਹਦੇ 'ਚ ਕਾਂਗਰਸ ਦਾ ਹੀ ਇੱਕ ਐਮਐਲਏ ਜਾ ਕੇ ਬਹਿ ਗਿਆ ਤੇ ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਨਿਆਂ ਲੈ ਕੇ ਦੇਵਾਂਗਾ। ਬਾਅਦ ਦੇ ਵਿੱਚ ਉਹਨੇ ਗੱਲਾਂ ਬਾਤਾਂ ਨੂੰ ਹੋਰ ਵਧਾਇਆ। ਹੁਣ ਜਿਹੜੇ ਚੁਣੇ ਆਗੂ ਹੁੰਦੇ ਨੇ, ਇਹਨਾਂ ਦਾ ਕੰਮ ਤਾਂ ਇਹ ਹੁੰਦਾ ਕਿ ਜਿੱਥੇ ਕੋਈ ਦੋ ਫਿਰਕਿਆਂ ਦੇ ਵਿਚਾਲੇ ਕੋਈ ਤਣਾਅ ਜਾਂ ਲੋਕਾਂ ਦੇ ਉੱਤੇ ਕੋਈ ਜ਼ਬਰ ਜ਼ੁਲਮ ਪ੍ਰਸ਼ਾਸਨਿਕ ਅਧਿਕਾਰੀ ਕੋਈ ਕਰ ਰਿਹਾ, ਉਹਨੂੰ ਜਾ ਕੇ ਰੋਕਣਾ ਤੇ ਤਣਾਅ ਦੇ ਵਿੱਚ ਸਾਲਸੀ ਬਣ ਕੇ ਦੋਨਾਂ ਧਿਰਾਂ ਨੂੰ ਟਿਕਾਉਣਾ ਤੇ ਉਹਨਾਂ ਨੂੰ ਕਹਿਣਾ ਕਿ ਅਸੀਂ ਤੁਹਾਡੇ ਜਾਨ ਮਾਲ ਦੀ ਰਾਖੀ ਕਰਾਂਗੇ ਜਾਂ ਅਸੀਂ ਇਹ ਪ੍ਰਭਾਵ ਦੇਣਾ ਕਿ ਅਸੀਂ ਤੁਹਾਡੇ ਨਾਲ ਹੈ। ਪਰ ਇੱਥੇ ਉਲਟ ਹੁੰਦਾ ਹਮੇਸ਼ਾ। ਇੱਥੇ ਬਹੁਤ ਗਿਣਤੀ ਨੂੰ ਖੁਸ਼ ਕਰਨ ਵਾਸਤੇ ਜਾਂ ਆਪਣੀ ਸਿਆਸਤ ਚਮਕਾਉਣ ਵਾਸਤੇ ਘੱਟ ਗਿਣਤੀਆਂ ਪ੍ਰਤੀ ਗਾਲਾਂ, ਨਫ਼ਰਤ, ਬੁਲਡੋਜ਼ਰ ਬਹੁਤ ਕੁਛ ਚੱਲਦਾ। ਹੁਣ ਉੱਥੇ ਹੋਇਆ ਕੀ ਅਸਲ ਦੇ ਵਿੱਚ? ਸਰਕਾਰ ਕਹਿੰਦੀ ਹੈ ਕਿ ਆਪਣੀ ਦੁਕਾਨ ਦੇ ਬਾਹਰ ਮਾਲਕ ਦਾ ਨਾਂ, ਆਪਣਾ ਪਤਾ ਤੇ ਆਪਣਾ ਪੂਰਾ ਜੋ ਤੁਹਾਡਾ ਜੋ ਰਿਹਾਇਸ਼ੀ ਪਤਾ ਜਾਂ ਜੋ ਵੀ ਤੁਹਾਡਾ ਨਿੱਜੀ ਨਾਮ ਥੇ ਆ, ਉਹ ਤੁਸੀਂ ਲਿਖੋ, ਮੂਹਰੇ ਲਿਖੋ ਦੁਕਾਨ ਦੇ। ਇਹ ਲਿਖਣਾ ਜ਼ਰੂਰੀ ਹੈ। ਸੋ ਹੁਣ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਸੀਗਾ ਪਹਿਲਾਂ, ਮੰਤਰੀ ਇੱਕ ਵਿਕਰਮਾਦਿੱਤਿਆ, ਉਹਨੇ ਪਹਿਲਾਂ ਇਹਦੇ ਬਾਰੇ ਐਲਾਨ ਕੀਤਾ, ਪਰ ਬਾਅਦ ਦੇ ਵਿੱਚ ਉਹਨੂੰ ਸਿੱਖਲੀ ਲੀਡਰਸ਼ਿਪ ਨੇ ਝਿੜਕਿਆ ਵੀ ਕਿ ਤੂੰ ਸਾਨੂੰ ਫਸਾ ਕੇ ਰੱਖਤਾ। ਅਸਲ ਦੇ ਵਿੱਚ ਹੁਣ ਇਹਨੇ ਮਤਲਬ ਜਦੋਂ ਯੋਗੀ ਨੂੰ ਇਹ ਪੁੱਛਿਆ ਗਿਆ ਕਿ ਭਾਈ ਤੁਸੀਂ ਕਾਹਤੋਂ ਲਿਖਾ ਰਹੇ ਹੋ, ਤਾਂ ਯੋਗੀ ਦੀ ਜਿਹੜੀ ਸਰਕਾਰ ਆ ਉਹਨੂੰ ਸੁਪਰੀਮ ਕੋਰਟ ਨੇ ਪੁੱਛਿਆ ਕਿ ਇਹ ਜਿਹੜੀ ਕਾਵੜ ਯਾਤਰਾ ਦੇ ਦੌਰਾਨ ਤੁਸੀਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਕੇ ਤੇ ਬਾਹਰ ਓਨਰ ਦਾ ਨਾਂ ਜਾਂ ਕੰਮਕਾਰ ਕਰਨ ਵਾਲਿਆਂ ਦੇ ਨਾਂ ਜਿਹੜੇ ਤੁਸੀਂ ਲਿਖਾਏ ਹੈ, ਉਹਦੀ ਮਨਸ਼ਾ ਕੀ ਹੈ, ਉਹਦੀ ਭਾਵਨਾ ਕੀ ਹੈ? ਤਾਂ ਸੁਪਰੀਮ ਕੋਰਟ ਨੇ ਝਟਕਾਂ ਵੀ ਮਾਰੀਆਂ ਸੀਗੀਆਂ ਕਿ ਇਹ ਧਰੁਵੀਕਰਨ ਹੈ। ਪਰ ਯੋਗੀ ਦੀ ਜਿਹੜੀ ਯੋਗੀ ਆਦਿੱਤਿਆਨਾਥ ਦੀ ਜਿਹੜੀ ਸਰਕਾਰ ਹੈ, ਉਹਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਖੁਰਾਕੀ ਚੀਜ਼ਾਂ ਦੇ ਵਿੱਚ ਮਿਲਾਵਟ ਕਰਦੇ ਆ, ਉਹਨਾਂ ਦੇ ਲਈ ਖਿਲਾਫ ਕਾਰਵਾਈ ਕਰਨ ਦੇ ਲਈ ਪੁਸ਼ਟੀ ਦੀ ਲੋੜ ਪੈਂਦੀ ਹੈ ਤੇ ਇਸ ਲਈ ਖਪਤਕਾਰ ਨੂੰ ਜਿਹੜਾ ਮਾਲਕ ਦਾ ਤੇ ਪ੍ਰਬੰਧਕ ਦਾ ਨਾਂ ਪਤਾ ਤੇ ਟਿਕਾਣਾ ਜਿਹੜਾ ਉਹਦਾ ਜੋ ਵੀ ਹੈ ਉਹ ਪਤਾ ਹੋਣਾ ਚਾਹੀਦਾ। ਤੇ ਖਾਣ ਪੀਣ ਵਾਲੀ ਕਿਸੇ ਥਾਂ ਦੇ ਉੱਤੇ ਜੇ ਕੋਈ ਸਾਫ਼ ਸਫਾਈ ਨਹੀਂ ਹੈ ਤਾਂ ਭਲਾ ਇਹਦੇ ਆਪਰੇਟਰ ਦੇ ਧਰਮ ਦੇ ਨਾਲ ਕੀ ਉਹਦਾ ਤਾਲੁਕਾਤ? ਇੱਕ ਆਮ ਜੀ ਗੱਲ ਹੈ, ਨੋਰਮਲ ਜੀ ਗੱਲ ਹੈ ਕਿ ਜੇਕਰ ਕਿਸੇ ਢਾਬੇ ਤੇ ਸਫਾਈ ਨਹੀਂ ਹੈ ਤਾਂ ਉਹਦੇ ਨਾਲ ਉੱਥੇ ਕੰਮ ਕਰਦੇ ਕਰਿੰਦੇ ਦੇ ਧਰਮ ਨਾਲ ਕੀ ਵਾਹ ਵਾਸਤਾ? ਇੱਕ ਖਬਰ ਆਪਾਂ ਸਾਂਝੀ ਕੀਤੀ ਸੀ ਪੰਜਾਬੀ ਡੀਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਐਤਵਾਰ ਨੂੰ ਸ਼ਾਮ ਨੂੰ। ਉਸ ਖਬਰ ਦੇ ਵਿੱਚ ਆਪਾਂ ਇਹ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ BBC ਦੀ ਰਿਪੋਰਟ ਸੀਗੀ, ਇੱਕ BBC ਨੇ ਉੱਥੇ ਗਰਾਊਂਡ ਤੇ ਜਾ ਕੇ ਉਹ ਰਿਪੋਰਟ ਤਿਆਰ ਕੀਤੀ ਸੀਗੀ। ਉਹਨਾਂ ਨੇ ਦੁਕਾਨਦਾਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ BBC ਨੂੰ ਇਹ ਗੱਲ ਦੱਸੀ ਸੀਗੀ ਕਿ ਸਾਡੇ ਕੋਲੇ ਪੁਲਿਸ ਵਾਲੇ ਆਉਂਦੇ ਆ, ਉਹ ਸਾਡੇ ਤੋਂ ਪੁੱਛਦੇ ਆ ਕਿ ਤੁਹਾਡੇ ਕੋਲੇ ਕਿੰਨੇ ਬੰਦੇ ਨੇ, ਕਿਹੜੇ-ਕਿਹੜੇ ਧਰਮ ਤੋਂ ਨੇ, ਤੇ ਕਹਿੰਦਾ ਅਸੀਂ ਮਤਲਬ ਦੱਸ ਦਿੰਦੇ ਆ। ਉਹ ਮੁੜ ਕੇ ਪੁਲਿਸ ਵਾਲੇ ਨਿਸ਼ਾਨਦੇਹੀ ਕਰਦੇ ਆ ਵੀ ਆਹ ਬੰਦਿਆਂ ਨੂੰ ਕੱਢ ਦਿਓ ਤੁਸੀਂ ਦੁਕਾਨ ਤੋਂ, ਕੰਮ ਤੋਂ, ਇਹਨਾਂ ਨੂੰ ਰੱਖਣਾ ਨੀਗਾ। ਇੱਕ ਉੱਥੇ ਹਿੰਦੂ ਜੈਂਟਲਮੈਨ ਸੀ, ਉਹਨੇ ਕਿਸੇ ਮੁਸਲਿਮ ਭਰਾ ਤੋਂ ਦੁਕਾਨ ਲੈ ਲਈ। ਮਤਲਬ ਆਮ ਹੀ ਆਪਾਂ ਸਮਾਜ ਦੇ ਵਿੱਚ ਦੇਖਦੇ ਨਾ, ਭਾਈਚਾਰਾ ਸੌਦੇ ਵੱਟੇ ਆਪਾਂ ਕਰਦੇ ਆ ਇੱਕ ਦੂਜੇ ਨਾਲ, ਉਦੋਂ ਤਾਂ ਆਪਾਂ ਮੁਨਾਫਾ ਹੀ ਦੇਖਦਾ ਨਾ ਇਨਸਾਨ, ਉਦੋਂ ਇਹ ਨਹੀਂ ਦੇਖਦਾ ਕਿ ਕੌਣ ਆ ਸਾਹਮਣੇ ਵਾਲਾ, ਕੋਈ ਕ੍ਰਿਸਚੀਅਨ ਹੈ, ਕੋਈ ਸਿੱਖ ਆ ਜਾਂ ਕੋਈ ਕੁਛ ਆ। ਉਹਨੇ ਉਹਦੀ ਜਿਹੜੀ ਭਲੇ ਮਾਨਸੀ ਸੀਗੀ ਉਹਦੀ ਇਹ ਸੀਗੀ ਕਿ ਉਹਨੇ ਢਾਬਾ ਉਹ ਜਿਹੜਾ ਉਹ ਲੈ ਲਿਆ, ਪੈਸੇ ਉਹਨੂੰ ਉਤਾਰਤੇ ਤੇ ਉਹਨੂੰ ਕਿਹਾ ਕਿ ਮੈਂ ਕਿਸੇ ਵੀ ਮੁਲਾਜ਼ਮ ਨੂੰ ਹਟਾਊਂਗਾ ਨਹੀਂ, ਤੁਸੀਂ ਜਿੰਨੇ ਵੀ ਕੰਮ ਕਰਦੇ ਤੁਸੀਂ ਕਰੀ ਚੱਲੋ ਆਪਣਾ ਕੰਮ, ਕੋਈ ਗੱਲ ਨਹੀਂ। ਸੋ ਜਦੋਂ ਉੱਥੇ ਪੁਲਿਸ ਆਈ ਤੇ ਉਹਨੇ ਕਿਹਾ ਵੀ ਤੂੰ ਬਾਹਰ ਲਿਖਿਆ, ਇਹਦੇ ਬਾਹਰ ਹਿੰਦੂ ਨਾਮ ਲਿਖਿਆ ਤੂੰ ਉਹਦੇ ਉੱਤੇ, ਠੀਕ ਹੈ। ਤੇ ਉਹ ਕਹਿੰਦੇ ਵੀ ਮਤਲਬ ਤੁਸੀਂ ਕਿਹਾ ਸੀਗਾ, ਮੈਂ ਲਿਖਤਾ, ਬੋਰਡ ਲਾਤਾ, ਪਰ ਉਹ ਕਹਿੰਦੇ ਕਿ ਤੂੰ ਸਾਨੂੰ ਮੁਲਾਜ਼ਮਾਂ ਬਾਰੇ ਦੱਸ। ਉਹ ਕਹਿੰਦਾ ਮੁਲਾਜ਼ਮਾਂ ਤੋਂ ਤੁਸੀਂ ਕੀ ਲੈਣਾ? ਤੁਹਾਡਾ ਸਰਕਾਰ ਦਾ ਹੁਕਮ ਹੈ ਕਿ ਆਪਣੇ ਨਾਂ ਦੀ ਤਖਤੀ ਬਾਹਰ ਲਾ ਦਿਓ, ਉਹਦੇ ਜਿਹੜੇ ਕੰਮ ਕਰਦੇ ਕਰਿੰਦੇ ਆ ਜਾਂ ਤੁਹਾਡਾ ਜਿਹੜਾ ਲਾਇਸੈਂਸ ਨੰਬਰ ਹੈ ਉਹ ਲਾ ਦਿਓ ਤੇ ਉਸ ਤੋਂ ਬਾਅਦ ਗੱਲ ਖਤਮ। ਪੁਲਿਸ ਵਾਲੇ ਕਹਿੰਦੇ ਨਹੀਂ, ਉਹ ਜ਼ਿੱਦ ਪੈ ਗਈ। ਉੱਥੇ 2 ਨੌਜਵਾਨ ਜਾਂ 2 ਤੋਂ 3 ਨੌਜਵਾਨ, ਉਹ ਘੱਟ ਗਿਣਤੀ ਭਾਈਚਾਰੇ ਤੋਂ ਸੀ, ਹੁਣ ਮੈਂ ਕਿਹੜੇ ਭਾਈਚਾਰੇ ਤੋਂ ਸੀ ਉਹ ਦੱਸਣਾ ਜ਼ਰੂਰੀ ਨਹੀਂ ਹੈ। ਉਹਨੇ ਉਹਨਾਂ ਨੂੰ ਲਾਂਭੇ ਕੀਤਾ ਤੇ ਉਹਦਾ ਨਾਮ ਨਹੀਂ ਦੱਸਿਆ, ਉਹਨਾਂ ਨੌਜਵਾਨਾਂ ਦਾ ਨਾਮ ਨਹੀਂ ਦੱਸਿਆ ਤੇ ਉਹਨੂੰ ਹੋਰ ਨਾਮ ਜਿਹੜੇ ਆਮ ਜਿਹੜੇ ਸੀਗੇ ਦੱਸਤੇ, ਜਿਹੜੇ ਅਸਲ ਦੇ ਵਿੱਚ ਪੁਲਿਸ ਵਾਲੇ ਜਾਣਨਾ ਚਾਹੁੰਦੇ ਸੀ ਉਹ ਦੱਸਤੇ। ਉਹ ਕਹਿੰਦਾ ਪੁਲਿਸ ਵਾਲੇ ਮੇਰੇ 15 ਦਿਨ ਬਾਅਦ ਫੇਰ ਆਏ। ਉਹ ਕਹਿੰਦੇ ਸਾਡੇ ਬੰਦੇ CID ਦੇ ਇੱਥੋਂ 4 ਵਾਰੀ ਰੋਟੀ ਖਾ ਕੇ ਗਏ ਤੇਰੇ ਢਾਬੇ ਤੋਂ, ਤੇਰੇ ਹੋਟਲ ਤੋਂ। ਉਹਨਾਂ ਨੇ ਆਹ ਬੰਦੇ ਦੀ ਨਿਸ਼ਾਨਦੇਹੀ ਕੀਤੀ, ਉਹ ਬੰਦੇ ਲਿਆ ਕੇ ਪੇਸ਼ ਕਰ। ਕਿ ਪੁਲਿਸ ਦਾ ਇਹ ਕੰਮ ਹੈ ਕਿ ਪੁਲਿਸ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਛਾਪੇ ਵੀ ਮਾਰਨ ਲੱਗ ਪਈ ਹੈ। ਪੁਲਿਸ ਥਾਣੇ ਜਾ ਕੇ ਦੱਸਣਾ ਪਊਗਾ ਕਿ ਅਸੀਂ ਆਹ ਬੰਦਾ ਰੱਖਣਾ ਤੇ ਥਾਣੇ ਵਾਲਾ ਕੋਈ ਪੁਲਿਸ ਅਫਸਰ ਇਹ ਤੈਅ ਕਰੂਗਾ ਕਿ ਅਸੀਂ ਤਾਂ ਢਾਬੇ ਤੇ, ਦੁਕਾਨ ਤੇ, ਹੋਟਲ ਤੇ, ਵਰਕਸ਼ਾਪ ਤੇ ਆਪਣੇ ਕਿਤੇ ਕਿਹੜਾ ਕਰਿੰਦਾ ਰੱਖਣਾ। ਇਹ ਯੋਗੀ ਰਾਜ ਦੀ ਮਿਸਾਲ ਦਿੱਤੀ ਜਾ ਰਹੀ ਹੈ। ਔਰ ਆਪਣੇ ਕਈ ਬੰਦੇ ਬੜੇ ਇਸ ਗੱਲ ਦੇ
ਮਤਲਬ ਉਹਦੇ ਕਰਦੇ ਨੇ ਸਲਾਹਤਾ, ਸ਼ਲਾਘਾ ਕਰਦੇ ਨੇ ਕਿ ਯੋਗੀ ਨੇ ਬੜਾ ਵਿਕਾਸ ਕਰਤਾ, ਯੋਗੀ ਨੇ ਬਹੁਤ ਅੱਗੇ ਲੈ ਗਿਆ ਉਹ ਯੂਪੀ ਨੂੰ, ਪਤਾ ਨਹੀਂ ਕੀ ਕੁਛ ਕਰਤਾ। ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਆંકੜੇ ਕੀ ਨੇ। ਹੁਣ ਸਿਆਸੀ ਤੌਰ ਤੇ ਕੋਈ ਕੀ ਪ੍ਰਭਾਵ ਸਿਰਜ ਰਿਹਾ, ਇੱਕ ਵੱਖਰੀ ਗੱਲ ਆ। ਹਾਂ, ਪਿਛਲੇ ਸਾਲਾਂ ਦੇ ਦਰਮਿਆਨ ਉੱਤਰ ਪ੍ਰਦੇਸ਼ ਨੂੰ ਬਹੁਤ ਸਾਰਾ ਸਰਮਾਇਆ ਕੇਂਦਰ ਵੱਲੋਂ ਮਿਲਿਆ। ਸਿੱਟੇ ਵਜੋਂ ਉੱਤਰ ਪ੍ਰਦੇਸ਼ ਦੇ ਵਿੱਚ ਹਾਈਵੇਜ਼ ਬਣੇ, ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਕਹਿ ਲਓ ਜਿਨ੍ਹਾਂ ਦਾ ਕੋਈ ਭਾਅ ਨਹੀਂ ਸੀ ਮਿਲ ਰਿਹਾ ਜਾਂ ਜਿੱਥੇ ਕੋਈ ਖੇਤੀ ਨਹੀਂ ਸੀ, ਉੱਥੇ ਉਹਨਾਂ ਨੂੰ ਪੈਸਾ ਮਿਲ ਗਿਆ। ਪਰ ਇਹ ਜਿਹੜਾ ਹਿਮਾਚਲ ਦੀ ਗੱਲ ਕਰ ਲੈਂਦੇ ਆਪਾਂ ਪਹਿਲਾਂ, ਉਹਦੇ ਬਾਰੇ ਬਾਅਦ 'ਚ ਦੱਸਦੇ ਹਾਂ ਯੋਗੀ ਕਰ ਕੀ ਰਿਹਾ ਉੱਥੇ। ਹੁਣ ਉੱਥੇ ਕੀ ਹੈ, ਹਿਮਾਚਲ ਦੇ ਵਿੱਚ ਸਰਕਾਰ ਕਹਿੰਦੀ ਕਿ ਤੁਸੀਂ ਆਪਣਾ ਨਾਮ ਬਾਹਰ ਲਾਓ ਲਿਖ ਕੇ। ਜਦੋਂ ਨਾਮ ਬਾਹਰ ਲਾਤਾ, ਉਹਦੇ ਨਾਲ ਭਲਾ ਉਹਦੇ ਬੰਦੇ ਦਾ ਧਰਮ ਲਿਖਣ ਦੀ ਕੀ ਲੋੜ ਹੈ? ਬਾਹਰ ਤਾਂ ਵੱਧ ਤੋਂ ਵੱਧ ਲਾਇਸੈਂਸ ਨੰਬਰ ਲਿਖ ਦਿਓ ਤੁਸੀਂ, ਜਾਂ ਜਿਹੜਾ ਫੂਡ ਦਾ ਤੁਹਾਡਾ ਕੋਈ ਨੰਬਰ ਆ ਉਹ ਲਿਖ ਦਿਓ, ਉਸ ਤੋਂ ਬਾਅਦ ਕੀ ਹੋ ਜਾਊਗਾ? ਪਰ ਅਸਲ ਦੇ ਵਿੱਚ ਇਹਨਾਂ ਸਰਕਾਰਾਂ ਦਾ ਜਿਹੜਾ ਕੰਮ ਆ ਉਹ ਇਹ ਹੈ ਕਿ ਅਸੀਂ ਜਿਹੜਾ ਮਾਈਨੋਰਟੀਜ਼ ਆ ਉਹਨਾਂ ਦੇ ਕਾਰੋਬਾਰਾਂ ਨੂੰ ਵੀ ਢਾਹ ਲਾਉਣੀ ਹੈ। ਘੱਟ ਗਿਣਤੀ ਲੋਕ ਜਿਹੜੇ ਨੇ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਉਹ ਸਿਆਸੀ ਤੌਰ ਤੇ ਇੰਨੇ ਸਰਗਰਮ ਨਹੀਂ ਰਹੇ। ਉਹਨਾਂ ਨੂੰ ਪਤਾ ਕਿ ਸਾਡੀ ਸਿਆਸੀ ਤੌਰ ਤੇ ਪੁੱਛ ਪੜਤਾਲ ਨਹੀਂ ਹੋਣੀ। ਸਿੱਟੇ ਵਜੋਂ ਉਹਨਾਂ ਨੇ ਤਰਜੀਹ ਦਿੱਤੀ ਕਿ ਆਪਣੀ ਆਰਥਿਕਤਾ ਬਿਹਤਰ ਕਰ ਲਈਏ। ਕੋਈ ਖਾੜੀ ਮੁਲਕਾਂ ਨੂੰ ਨਿਕਲ ਗਿਆ, ਕੋਈ ਕਿਸੇ ਨੇ ਹੋਰ ਕਾਰੋਬਾਰ ਕਰ ਲਿਆ, ਤੇ ਇਸੇ ਕਰਕੇ ਬਹੁਤ ਸਾਰੇ ਲੋਕ ਲੋਕਲ ਕਾਰੋਬਾਰਾਂ ਦੇ ਵਿੱਚ ਆ ਗਏ। ਕੋਈ ਰੇਹੜੀ ਫੜੀ ਦਾ, ਕੋਈ ਕਿਸੇ ਸਬਜ਼ੀ ਦਾ, ਕੋਈ ਕਿਤੇ। ਤਾਂ ਉਹ ਲੋਕਾਂ ਨੂੰ ਹੁਣ ਉਹਨਾਂ ਕਾਰੋਬਾਰਾਂ ਚੋਂ ਵੀ ਕੱਢਣ ਦਾ ਸਰਕਾਰਾਂ ਦਾ ਪਲਾਨ ਆ। ਤੁਸੀਂ ਦੇਖੋ ਕੋਈ ਸਿਸਟਮ ਕਿੰਨਾ ਗਰਕ ਸਕਦਾ। ਇੱਕ ਬੰਦੇ ਨੂੰ ਤੁਸੀਂ ਪਹਿਲਾਂ ਹੀ ਇੱਕ ਤਾਂ ਦੂਜੇ ਦਰਜੇ ਦਾ ਸ਼ਹਿਰੀ ਬਣਾ ਕੇ ਰੱਖ ਰਹੇ ਹੋ, ਉਹਨੂੰ ਅਹਿਸਾਸ ਕਰਾ ਰਹੇ ਹੋ ਕਾਨੂੰਨ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ। ਤੇ ਦੂਜਾ ਉਹਦੇ ਤੇ ਜਿਹੜਾ ਜ਼ੁਲਮ ਆ ਉਹ ਇਹ ਕਰ ਰਹੇ ਹੋ ਕਿ ਉਹਦੀ ਜਿਹੜੀ ਆਰਥਿਕਤਾ, ਜਿਹੜੀ ਰੋਜ਼ੀ ਰੋਟੀ ਹੈ, ਉਹਦੇ ਤੇ ਵੀ ਲੱਤ ਮਾਰ ਰਹੇ ਹੋ। ਇੱਕ ਵਾਰੀ ਮੈਂ ਰਿਪੋਰਟ ਕੀਤੀ ਸੀ, ਮੈਨੂੰ ਹੁਣ ਯਾਦ ਆ ਗਈ, ਕੇਰਲ ਦੇ ਵਿੱਚ ਜਿੱਥੇ ਭਾਜਪਾ ਹੀ ਬਹੁਤ, ਕਰਨਾਟਕ ਦੇ ਵਿੱਚ ਭਾਜਪਾ ਬਹੁਤ ਪ੍ਰਭਾਵੀ ਸੀਗੀ, ਤੇ ਇੱਕ ਬੰਦਾ ਮੁਸਲਿਮ ਭਾਈਚਾਰੇ ਤੋਂ ਰੇਹੜੀ ਲਾਉਂਦਾ ਸੀ ਫਲਾਂ ਸਬਜ਼ੀਆਂ ਦੀ। ਤੇ ਉਹ ਜਦੋਂ ਇਹਨਾਂ ਦੇ ਦਿਨ ਚੱਲਦੇ, ਕੋਈ ਧਾਰਮਿਕ ਦਿਨ ਤਿਉਹਾਰ ਆਏ, ਤੇ ਉਹਨਾਂ ਨੇ ਪੁੱਛਿਆ ਉਹਨੂੰ ਕਿ ਤੇਰਾ ਭਾਈ ਨਾਂ ਕੀ? ਉਹ ਕਹਿੰਦਾ ਮੇਰਾ ਨਾਮ ਫਲਾਨਾ, ਜੋ ਵੀ ਉਹਨੇ ਨਾਮ ਦੱਸਤਾ। ਉਹਦੀ ਰੇਹੜੀ ਤੇ ਤੋੜ ਭੰਨ ਕਰ ਦਿੱਤੀ ਗਈ, ਉਹਦੇ ਫਲ ਖਿਲਾਰ ਦਿੱਤੇ ਗਏ। ਉਹ ਗਰੀਬ ਸੀ, ਮਾਤੜ ਸੀ। ਹੁਣ ਜਿਹੜਾ ਜਿਹਦੀਆਂ ਫਰਮਾਂ ਕੋਈ ਵੱਡਾ ਠੇਕੇਦਾਰ ਆ, ਉਹ ਥੋੜ੍ਹਾ ਰੇਹੜੀ ਲਾਊਗਾ। ਰੇਹੜੀ ਤਾਂ ਆਪਣੇ ਵਰਗਾ ਕੋਈ ਮਾਤੜ ਹੀ ਲਾਊਗਾ ਨਾ, ਜਿਹਦੀ ਕੋਈ ਕਾਰੋਬਾਰ ਨਹੀਂ ਜਾਂ ਕੁਛ ਨਹੀਂ। ਉਸ ਬੰਦੇ ਨੂੰ ਕੁੱਟ-ਕੁੱਟ ਕੇ ਉੱਥੋਂ ਭਜਾ ਦਿੱਤਾ ਗਿਆ। ਔਰ ਉਹਨੇ ਬਾਅਦ ਦੇ ਵਿੱਚ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕੀਤੀ। ਉਹ ਵੈਬਸਾਈਟ ਹੀ ਸੀਗੀ ਕੋਈ ਇਸ ਤਰ੍ਹਾਂ ਦੀ, ਟੀਵੀਆਂ ਤੇ ਤਾਂ ਕਿੱਥੇ ਮੌਕਾ ਮਿਲਦਾ ਹੈ। ਉਹਨੇ ਗੱਲਬਾਤ ਦੇ ਵਿੱਚ ਦੱਸਿਆ ਕਿ ਉਸ ਦਿਨ ਤੋਂ ਲੈ ਕੇ 10 ਦਿਨ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਪੈਸੇ ਲੈ ਕੇ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦਾ ਰਿਹਾ। ਇਹ ਹਾਲਾਤ ਨੇ। ਤਾਂ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਆ ਜੀ ਇਹ ਜਿਹੀਆਂ ਗੱਲਾਂ ਸੁਣ ਕੇ, ਕਿ ਇੱਕ ਬੰਦੇ ਦਾ ਕੀ ਕਸੂਰ? ਉਹਦਾ ਕਸੂਰ ਇਹ ਹੈ ਕਿ ਉਹ ਤੁਹਾਡੇ ਸਿਸਟਮ ਦੇ ਵਿੱਚ ਉਹ ਮਾਈਨੋਰਟੀ ਹੈ, ਬਸ, ਹੋਰ ਕੋਈ ਕਸੂਰ ਨਹੀਂ। ਉਹ ਆਪਣੀ ਰੋਜ਼ੀ ਰੋਟੀ ਕਮਾਉਣਾ ਚਾਹੁੰਦਾ ਹੈ। ਉਹ ਜਿੰਨਾ ਕੁ ਉਹਦਾ ਬਣਦਾ, ਉਹ ਤੜਕੇ ਉੱਠ ਕੇ 3 ਵਜੇ ਨਹਾ ਕੇ ਆਪਣਾ ਜੋ ਵੀ ਧਾਰਮਿਕ ਕਾਇਦਾ ਕਾਨੂੰਨ ਆ ਨਿਤਨੇਮ ਕਰਕੇ ਜਾਂ ਪਾਠ ਪੂਜਾ ਕਰਕੇ ਉਹ ਮੰਡੀ ਗਿਆ। ਉੱਥੇ ਉਹਨੇ 1000-1200 ਦੀਆਂ ਸਬਜ਼ੀਆਂ, ਫਲ ਖਰੀਦੇ, ਉਹਨਾਂ ਨੂੰ ਧੋਤਾ, ਸਵਾਰਿਆ। ਉਸ ਤੋਂ ਬਾਅਦ ਉਹਨੇ ਰੇਹੜੀ ਲਾ ਲਈ। ਸਾਰਾ ਦਿਨ ਉਹਨੇ ਇੰਤਜ਼ਾਰ ਕੀਤਾ, ਖੜੀ ਲੱਤ ਰਿਹਾ ਕਿ ਕੋਈ ਆਊਗਾ ਤੇ ਇਹਦੇ ਚੋਂ ਮੈਂ ਰੋਜ਼ੀ ਰੋਟੀ ਕਮਾਊਂਗਾ। 1000-1200 ਦੀਆਂ ਉਹਨੇ ਸਬਜ਼ੀਆਂ, ਫਲ ਲਏ ਹੋਣੇ, ਤੇ ਵੱਧ ਤੋਂ ਵੱਧ ਕਿੰਨੇ ਦੇ ਵੇਚ ਦੂਗਾ? ਵੱਧ ਤੋਂ ਵੱਧ 1500-1600 ਦੇ ਵੇਚ ਦੂਗਾ। ਔਰ ਉਹਨੇ ਇਹ ਤਾਂ ਹੈ ਨੀਗਾ ਕਿ ਉਹਦੇ ਖੜੇ ਦੇ 10 ਗੁਣਾ ਹੋ ਜਾਣਗੇ। ਇਹਨਾਂ ਕੁ ਤਾਂ ਆਪਾਂ ਨੂੰ ਹੀ ਪਤਾ ਹੈ। ਪਰ ਇਹ ਕਹਿੰਦੇ ਕਿ ਉਹ ਵੀ ਕੰਮ ਤੈਨੂੰ ਨਹੀਂ ਕਰਨ ਦੇਣਾ। ਤੇ ਉਹੇ ਜੇ ਕਿੱਤੇ ਹੁਣ ਫੜ ਲਏ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਨੇ। ਆਪਣਾ ਅੱਜ ਦੀ ਗੱਲਬਾਤ ਦਾ ਜਿਹੜਾ ਮੰਤਵ ਸੀਗਾ ਉਹ ਇਹੀ ਸੀਗਾ ਕਿ ਅਸੀਂ ਜਿਹੜੀ ਗੱਲ ਕਰਦੇ ਹਾਂ ਉਹ ਗੱਲਾਂ ਦੇ ਕੁਝ ਹਵਾਲੇ ਮਿਲਦੇ ਨੇ ਹਰ ਰੋਜ਼ ਵਿਚਰਦਿਆਂ ਨੂੰ, ਹਰ ਰੋਜ਼ ਗੱਲਬਾਤ ਕਰਦਿਆਂ ਨੂੰ। ਹੈ ਤਾਂ ਅਸੀਂ ਅੱਜ ਸ਼ੁੱਕਰਵਾਰ, ਅੱਜ ਗੱਲ ਕੋਈ ਤੁਹਾਨੂੰ ਮੋਟੀਵੇਸ਼ਨਲ ਸੁਣਾਉਣੀ ਸੀ, ਪਰ ਕਿਉਂਕਿ ਕੁਝ ਖਬਰਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ, ਜਿਨ੍ਹਾਂ ਦੇ ਬਾਰੇ ਤੁਹਾਨੂੰ ਦੱਸਣਾ ਜ਼ਰੂਰੀ ਹੁੰਦਾ। ਤੇ ਹਮੇਸ਼ਾ ਜਦੋਂ ਕੋਈ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਆਪਾਂ ਇੱਕ ਮਿੱਥ ਕੇ ਆਲੋਚਨਾ ਕਰਦੇ ਹਾਂ ਸਰਕਾਰ ਦੀ, ਜਾਂ ਮਿੱਥ ਕੇ ਆਲੋਚਕ ਆਪਾਂ ਮੋਦੀ ਸਰਕਾਰ ਦੇ ਜਾਂ ਉੱਥੋਂ ਦੇ ਸਿਸਟਮ ਦੇ, ਨਹੀਂ, ਇਸ ਤਰ੍ਹਾਂ ਨਹੀਂ ਹੈ, ਮਿੱਥ ਕੇ ਨਹੀਂ ਹੈ। ਕੁਝ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਘਟਨਾਵਾਂ ਦੇ ਵਿੱਚ ਜਦੋਂ ਮਜ਼ਲੂਮਾਂ ਨੂੰ ਇਨਸਾਫ ਨਹੀਂ ਮਿਲਦਾ, ਜਦੋਂ ਲੋਕਾਂ ਨੂੰ ਨਿਆਂ ਨਹੀਂ ਮਿਲਦਾ, ਜਦੋਂ ਲੋਕਾਂ ਦੇ ਨਾਲ ਬੇਗਾਨਗੀ ਦੀ ਭਾਵਨਾ ਨੂੰ ਹੋਰ ਤੁਸੀਂ ਪ੍ਰਬਲ ਕਰਦੇ ਹੋ ਇਸ ਤਰ੍ਹਾਂ ਦੀਆਂ ਵਧੀਕੀਆਂ ਕਰਕੇ, ਤਾਂ ਉਦੋਂ ਫਿਰ ਇਹੋ ਜਿਹੀਆਂ ਗੱਲਾਂ ਦਾ ਕਰਨਾ ਲਾਜ਼ਮੀ ਹੋ ਜਾਂਦਾ ਹੈ। ਸੋ ਜਿਹੜੀ ਯੋਗੀ ਦੀ ਗੱਲ ਸੀਗੀ, ਯੂਪੀ ਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ। ਯੂਪੀ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਇਹ ਪ੍ਰਭਾਵ ਸਿਰਜਿਆ ਹੈਗਾ ਕਿ ਉੱਥੇ ਅਮਨ ਕਾਨੂੰਨ ਦੀ ਹਾਲਤ ਬਹੁਤ ਸਹੀ ਹੈ। ਅਸਲ ਦੇ ਵਿੱਚ ਮਾਰਚ 2017 ਤੋਂ ਲੈ ਕੇ ਸਤੰਬਰ 2024 ਤੱਕ ਯੂਪੀ ਦੇ ਵਿੱਚ 12,964 ਪੁਲਿਸ ਮੁਕਾਬਲੇ ਹੋਏ ਆ। ਇਹਦਾ ਮਤਲਬ ਇਹ ਹੈ ਕਿ ਹਰ ਦਿਨ 5 ਪੁਲਿਸ ਮੁਕਾਬਲੇ ਹੋ ਰਹੇ ਆ, ਤੇ ਇਹਨਾਂ ਮੁਕਾਬਲਿਆਂ ਦੇ ਵਿੱਚ 224 ਜਾਣੇ ਮਾਰੇ ਜਾ ਚੁੱਕੇ, ਯਾਨੀ ਕਿ ਹਰ 13ਵੇਂ ਦਿਨ ਇੱਕ ਕਤਲ ਕੀਤਾ ਗਿਆ। ਇਹਨਾਂ ਦੇ ਵਿੱਚ 80% ਜਿਹੜੇ ਸੀਗੇ ਉਹ ਮੁਸਲਮਾਨ ਭਾਈਚਾਰੇ ਤੋਂ, ਦਲਿਤ ਭਾਈਚਾਰੇ ਤੋਂ ਤੇ ਪਛੜੀਆਂ
ਜਾਤਾਂ ਦੇ ਨਾਲ ਸੰਬੰਧਿਤ ਸੀਗੇ। ਇੱਕ ਡਕੈਤੀ ਹੋਈ ਸੁਲਤਾਨਪੁਰ ਦੇ ਵਿੱਚ, ਉਹਦੇ ਵਿੱਚ ਮੰਗੇਸ਼ ਯਾਦਵ ਨਾਂ ਦਾ ਕੋਈ ਨੌਜਵਾਨ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਯਾਦਵ ਹੁਣ ਬਹੁ ਗਿਣਤੀ ਭਾਈਚਾਰੇ ਚ ਆਉਂਦਾ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਹਨੂੰ ਘਰੋਂ ਚੱਕਿਆ, ਉਹ ਨਿਹੱਥਾ ਸੀਗਾ, ਉਹਦੇ ਹੱਥ ਦੇ ਵਿੱਚ ਡੰਡਾ ਵੀ ਨਹੀਂ ਸੀਗਾ। ਬਾਅਦ ਦੇ ਵਿੱਚ ਉਹਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ। ਉਹਦੇ ਨਾਲ 2 ਬੰਦੇ ਹੋਰ ਘਰਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ। ਪੁਲਿਸ ਹਿਰਾਸਤ ਦੇ ਵਿੱਚ ਉਹਨੂੰ 2 ਦਿਨ ਰੱਖਿਆ ਗਿਆ ਤੇ ਮੰਗੇਸ਼ ਯਾਦਵ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ। ਇਹ ਜਿਹੜਾ ਪੁਲਿਸੀਆ ਜ਼ਬਰ ਹੈ ਨਾ, ਇਹ ਕੋਈ ਜਦੋਂ ਇਹ ਆਪਦੇ ਸਿਖਰ ਤੇ ਚਲਾ ਜਾਂਦਾ ਫਿਰ ਇਹ ਨਿਸ਼ਾਨਦੇਹੀਆਂ ਛੱਡ ਜਾਂਦਾ। ਪਹਿਲਾਂ ਤਾਂ ਨਿਸ਼ਾਨਦੇਹੀਆਂ ਕਰਦਾ ਕਿ ਚਲੋ ਇਹਦੇ ਨਾਲ ਇੱਕ ਭਾਈਚਾਰਾ ਤਾਂ ਆਪਣੇ ਨਾਲ ਆਪਣੇ ਵਿਰੁੱਧ ਬਗਾਵਤ ਹੀ ਨਾ ਕਰੂ, ਆਪਣੇ ਵਿਰੁੱਧ ਗੱਲ ਹੀ ਨਾ ਕਰੂ, ਪਰ ਜਦੋਂ ਇਹ ਸਿਖਰਾਂ ਤੇ ਹੋ ਜਾਂਦਾ ਉਦੋਂ ਫਿਰ ਇਹ ਸਾਰਾ ਕੁਝ ਭੁੱਲ ਜਾਂਦਾ ਤੇ ਉਹਦੇ ਵਿੱਚ ਫਿਰ ਸਾਰਿਆਂ ਨੂੰ ਰਗੜਾ ਵੱਜਦਾ। ਤੇ ਇਸੇ ਤਰ੍ਹਾਂ ਜਿਹੜੇ ਹੋਰ ਮਤਲਬ ਦੱਸਿਆ ਜਾ ਰਿਹਾ ਕਿ ਹਰ ਦਿਨ ਇਹ ਪ੍ਰਭਾਵ, ਆਪਾਂ ਅਕਸਰ ਹੀ ਕਿਹਾ ਕਿ ਯੂਪੀ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਚੰਗੀ ਹੈ, ਪਰ ਹਰ ਦਿਨ 5 ਘਟਨਾਵਾਂ ਇਹ ਜਿਹੀਆਂ ਵਾਪਰਦੀਆਂ ਜਿੱਥੇ ਅਪਰਾਧੀਆਂ ਤੇ ਪੁਲਿਸ ਦੇ ਦਰਮਿਆਨ ਗੋਲੀਬਾਰੀ ਹੁੰਦੀ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਫੜੋ ਨਾ, ਕ੍ਰਾਈਮ ਤੇ ਨੱਥ ਨਾ ਪਾਓ, ਇਹ ਨਹੀਂ ਕਹਿੰਦੇ ਆਪਾਂ। ਹਾਂ, ਕ੍ਰਾਈਮ ਤੇ ਨੱਥ ਪਾਓ। ਬੰਦਾ ਜਿਹੜਾ ਕੋਈ ਕ੍ਰਾਈਮ ਕਰਦਾ, ਕੋਈ ਲੁੱਟ ਖੋਹ ਕਰਦਾ, ਕਿਸੇ ਨੂੰ ਮਾਰਦਾ ਕੁੱਟਦਾ, ਕਿਸੇ ਦੀ ਹੋਰ ਆਰਥਿਕਤਾ ਨੂੰ ਢਾਹ ਲਾਉਂਦਾ, ਫਿਰੌਤੀ ਮੰਗਦਾ, ਉਹਨੂੰ ਕਾਰਵਾਈ ਕਰੋ, ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕੋ। ਪਰ ਇਹ ਕਿਸੇ ਕਾਨੂੰਨ ਦੀ ਕਿਤਾਬ 'ਚ ਨਹੀਂ ਲਿਖਿਆ ਕਿ ਕੋਈ ਪੁਲਿਸ ਮੁਲਾਜ਼ਮ ਤੈਅ ਕਰੇ ਕਿਸੇ ਦੀ ਜਾਨ ਦਾ ਕਿ ਉਹਨੇ ਜਿਉਂਦੇ ਰਹਿਣਾ ਜਾਂ ਉਹਨੇ ਮਰਨਾ। ਇਹ ਤੈਅ ਪੁਲਿਸ ਵਾਲਾ ਕਰਨਾ ਨਹੀਂ ਹੈ। ਇਹ ਉਹਦੇ ਹੱਥ 'ਚ ਨਹੀਂ ਹੈ, ਕਿਉਂਕਿ ਆਪਾਂ ਪੰਜਾਬੀ ਸਭ ਤੋਂ ਵੱਡੇ ਭੋਗੀ ਹਾਂ ਇਸ ਜ਼ੁਲਮ ਦੇ, ਤੇ ਇਸ ਕਰਕੇ ਆਪਾਂ ਨੂੰ ਲੱਗਦਾ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ। ਇਹ ਉੱਥੋਂ ਦੀ ਯੂਪੀ ਸਰਕਾਰ ਦੀ ਜਿਹੜੀ ਕਾਰਕਰਦਗੀ ਹੈ ਉਹਦਾ ਹਾਲਾਤ ਹੈ। 2017 ਦੇ ਵਿੱਚ ਦੁਬਾਰਾ ਇਹਨਾਂ ਦੀ ਸਰਕਾਰ ਬਣੀ ਸੀ ਭਾਜਪਾ ਦੀ। 2 ਦਹਾਕੇ ਪਹਿਲਾਂ ਯੂਪੀ ਦੀ ਜਿਹੜੀ ਆਰਥਿਕਤਾ ਸੀਗੀ ਉਹ ਤਾਮਿਲਨਾਡੂ ਨਾਲੋਂ 19% ਵੱਧ ਸੀ। 2013-14 ਤੱਕ ਕਹਿੰਦੇ ਕਾਇਮ ਰਹੀ। ਹੁਣ ਜਿਹੜੇ ਅੰਕੜਾ ਵਿਭਾਗ ਆ ਉਹਦੇ ਮੁਤਾਬਕ 2023 ਦੇ ਵਿੱਚ ਤਾਮਿਲਨਾਡੂ ਦੀ ਪ੍ਰਤੀ ਵਿਅਕਤੀ ਆਮਦਨ 2,75,000 ਸਾਲਾਨਾ ਪਹੁੰਚ ਚੁੱਕੀ ਹੈ ਤੇ ਯੂਪੀ ਦੀ ਇਸ ਟਾਈਮ 84,000 ਹੈ। ਇੱਥੇ ਬਹੁਤ ਵੱਡੀ ਬੇਰੁਜ਼ਗਾਰੀ ਹੈ। ਲੀਡਰ, ਅਫਸਰ, ਠੇਕੇਦਾਰ, ਦਲਾਲ ਉਹ ਗੱਠਜੋੜ ਕਰ ਚੁੱਕੇ ਆ ਤੇ ਉਹਨਾਂ ਦੇ ਗੱਠਜੋੜ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਆ ਸਰਕਾਰੀ ਜਾਇਦਾਦਾਂ ਨੂੰ ਲੁੱਟਣ ਦੇ ਮਾਮਲੇ ਦੇ ਵਿੱਚ। ਸਿਹਤ ਤੇ ਸਿੱਖਿਆ ਦੀ ਹਾਲਤ ਜਿਹੜੀ ਹੈ ਬੁਰੀ ਤਰ੍ਹਾਂ ਨਿੱਘਰ ਚੁੱਕੀ ਹੈ। ਪਰ ਇਹਦੇ ਨਾਲ ਲੋਕਾਂ ਨੂੰ ਕੀ? ਲੋਕਾਂ ਨੇ ਤਾਂ ਜਦੋਂ ਕਿਸੇ ਘਰੇ ਬਲਡੋਜ਼ਰ ਚੱਲਦਾ ਉਦੋਂ ਠਾਕੇ ਲਾਉਣੇ, WhatsApp ਤੇ ਮੈਸੇਜ ਸ਼ੇਅਰ ਕਰਨੇ ਆ। ਲੋਕਾਂ ਨੂੰ ਇਹਦੇ ਨਾਲ ਕੀ? ਸੋ ਖੈਰ, ਇਹ ਉੱਥੋਂ ਦੇ ਹਾਲਾਤ ਨੇ। ਪੰਜਾਬੀ ਰੇਡੀਓ ਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ। ਮੋਦੀ ਦੀ ਜਿਹੜੀ ਫੇਰੀ ਦਾ ਆਪਾਂ ਜ਼ਿਕਰ ਪਹਿਲੇ ਹਿੱਸੇ ਦੇ ਵਿੱਚ ਕੀਤਾ ਸੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਇਸ ਤਰ੍ਹਾਂ ਦਾ ਜ਼ਿਕਰ ਆਪਾਂ ਪਿਛਲੇ ਕਈ ਦਿਨਾਂ ਤੋਂ ਹੀ ਕਰ ਰਹੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਖਾਲਸਾ ਜੀ ਉਹ ਵੱਖ-ਵੱਖ ਜਿਹੜੇ ਅਮਰੀਕਾ ਦੇ ਜਾਂ ਕੌਮਾਂਤਰੀ ਜਿਹੜੇ ਵੱਡੇ ਅਦਾਰੇ ਨੇ ਉਹਨਾਂ ਦੀਆਂ ਰਿਪੋਰਟਾਂ ਨੂੰ ਕੋਟ ਕਰਦੇ ਨੇ। ਤੁਸੀਂ ਪੰਜਾਬੀ ਰੇਡੀਓ USA ਤੇ ਜਿਹੜੀਆਂ ਕਲਿੱਪਸ ਦੇ ਰੂਪ ਦੇ ਵਿੱਚ ਇਹ ਵੀਡੀਓਜ਼ ਰੱਖੀਆਂ ਜਾਂਦੀਆਂ ਨੇ, ਚਾਹੇ ਉਹ ਫੇਸਬੁੱਕ ਤੇ ਚਾਹੇ ਉਹ YouTube ਦੇ ਉੱਤੇ, ਤੁਸੀਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਅਕਸਰ ਹੀ ਆਪਾਂ ਇਹ ਗੱਲ ਦੇਖਦੇ ਹਾਂ ਕਿ ਸਾਡੇ 'ਚ ਇੱਕ ਪ੍ਰਚਲਨ ਆਮ ਹੀ ਬਣ ਗਿਆ ਕਿ ਅਸੀਂ ਹੋਰ ਮੁੱਦਿਆਂ ਦੇ ਉੱਤੇ, ਜਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਦਾ ਜ਼ਿਕਰ ਨਹੀਂ ਆਉਂਦਾ, ਉੱਥੇ ਤਾਂ ਅਸੀਂ ਬੜੇ ਐਕਟਿਵ ਆ ਤੇ ਉੱਥੇ ਅਸੀਂ ਬੜੇ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਪੇਸ਼ ਕਰਦੇ ਹਾਂ। ਪਰ ਜਦੋਂ ਸਿਸਟਮ ਦੀ ਗੱਲ ਆਉਂਦੀ ਹੈ, ਜਦੋਂ ਮੋਦੀ ਸਰਕਾਰ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਸਾਡੇ ਮੂੰਹ ਦੇ ਵਿੱਚ ਘੁੰਗਣੀਆਂ ਪੈ ਜਾਂਦੀਆਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਸਾਨੂੰ ਕੁਝ ਗਲਤ ਲੱਗਦਾ ਸਮਾਜ ਦੇ ਵਿੱਚ ਜਾਂ ਕਿਤੇ ਹੋਰ ਤਰੀਕੇ ਦੇ ਨਾਲ, ਤਾਂ ਉਹ ਫਿਰ ਗਲਤ ਜਿਹੜਾ ਉਹ ਸਾਨੂੰ ਸਰਕਾਰ ਦੇ ਪੱਧਰ ਤੇ ਵੀ ਲੱਗਣਾ ਚਾਹੀਦਾ। ਇਹ ਨਹੀਂਗਾ ਕਿ ਕੁਝ ਮਾਮਲਿਆਂ ਦੇ ਵਿੱਚ ਹੀ ਲੱਗਣਾ ਚਾਹੀਦਾ। ਸੋ ਖੈਰ, ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ। ਸਤਿ ਸ਼੍ਰੀ ਅਕਾਲ।